खबरों के उत्ते नज़र बनानी शुरू करते हैं। मिंटो जी, पहली खबर कहती है भी राजस्थान सरकार ने दफ्तरां विच ड्रैस कोड लागू किया। देखो, राजस्थान सरकार इन्हां कामां च उलझी फिरदी आ, पर इन्हां दे डुबदे जहाज दे विचों बंदे छाला मार मार के निकली जाते हैं। थोड़े दिन पहले इन्हां दा विधायक चले गया, एक पहला आजाद विधायक हुंदा सीगा, वो इन्हां दा समर्थन करता सीगा, हुण वो भी अपना ग्रुप लैके इन्हां दे उल्ट होया पिया। यानी कहानी खराब हुंदी पई आ, पर फैसले इन्हां दे जिहड़े वो हाले भी उहो जी आ जिद्दां इन्हां ने शुरू दे विच लापरवाही वरती सी, वो लापरवाही हाले भी उस तरह ही चली जाती है इन्हां दी। खैर, इन्हां ने जिहड़ा हुण नवां फैसला कीता वो इन्हां दे किरत विभाग वल्लों जारी किया गया। फैसला की आ, कहंदे आ कि जिहड़े अधिकारी ते कर्मचारी आ वो हुण जीनां ते टी शर्टां पा के नहीं आया करनगे, बल्कि जचन वाले भाव जिहड़ी मर्यादा वाली एक ड्रैस हुंदी है वो पहन के आया करनगे, यानी फॉर्मल पैंट शर्ट जिहड़ी है ਉਹੀ ਉਹਨਾਂ ਨੂੰ ਅਲਾਓ ਕੀਤੀ ਜਾਊਗੀ। ਸੋ 21 ਜੂਨ ਨੂੰ ਇਹ ਨਵਾਂ ਜਿਹੜਾ ਆਰਡਰ ਇਹਨਾਂ ਨੇ ਪਾਸ ਕੀਤਾ ਉਹ ਸਾਹਮਣੇ ਆਇਆ। ਹੁਣ ਇਹਦੇ ਪਿੱਛੇ ਜਿਹੜਾ ਕਿਰਤ ਵਿਭਾਗ ਦਾ ਹੈਡ ਹੈ ਗਿਰੀਰਾਜ ਸਿੰਘ ਕੁਸ਼ਵਾਹਾ, ਉਹ ਕਹਿੰਦਾ ਕਿ ਵਿਭਾਗ ਦੇ ਕੁਝ ਅਧਿਕਾਰੀ ਤੇ ਕਰਮਚਾਰੀ ਸੀਗੇ ਜਿਹੜੇ ਉਹ ਦਫ਼ਤਰਾਂ ਦੇ ਵਿੱਚ ਜੀਨ ਤੇ ਟੀ ਸ਼ਰਟ ਪਾ ਕੇ ਜਿਹੜੇ ਸੀ ਨਾ, ਮਤਲਬ ਕਿ ਸ਼ਿਸ਼ਟਤਾ ਨੂੰ ਬੜਾ ਖੋਰਾ ਜਿਹਾ ਲਾਉਂਦੇ ਸੀ। ਮੈਂ ਕਿਹਾ ਕਿ ਇਹ ਜਿਹੜੀ ਹੈ ਗੱਲ ਉਹ ਸ਼ੋਭਨੀਕ ਨਹੀਂ ਹੈਗੀ। ਸੋ ਇਸ ਕਰਕੇ ਇਹ ਜਿਹੜੇ ਲੋਕ ਮਰਿਆਦਾ ਤੋਂ ਚੱਲਦੇ, ਇਹਨਾਂ ਨੂੰ ਥੋੜਾ ਜਿਹਾ ਮਰਿਆਦਾ ਦੇ ਵਿੱਚ ਕੀਤਾ ਜਾਵੇ। ਖੈਰ, ਇਸ ਕਰਕੇ ਉਹਨਾਂ ਨੇ ਇੱਕ ਡਰੈਸ ਕੋਡ ਨਿਰਧਾਰਿਤ ਕਰ ਦਿੱਤਾ ਕਿ ਦਫ਼ਤਰਾਂ ਦੇ ਵਿੱਚ ਜੇ ਤੁਸੀਂ ਆਉਣਾ ਤੇ ਇਸ ਤਰ੍ਹਾਂ ਦੇ ਲੀੜੇ ਪਾ ਕੇ ਆਉਣੇ ਆ। ਖੈਰ, ਹੁਣ ਅੱਗੇ ਚੱਲ ਕੇ ਇਸ ਮਾਮਲੇ ਤੇ ਵਿਵਾਦ ਵੀ ਭਖ ਸਕਦਾ, ਕਿਉਂਕਿ ਰਾਜਸਥਾਨ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਡਰੈਸ ਕੋਡ ਇਹਨਾਂ ਨੇ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਵੀ ਜਾਰੀ ਕਰ ਦਿੱਤਾ ਸੀਗਾ। ਤੇ ਜਦੋਂ ਇਹ ਡਰੈਸ ਕੋਡ ਚਰਚਾ 'ਚ ਆਇਆ ਤੇ ਫਿਰ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ। ਫਿਰ ਇਹਨਾਂ ਨੇ ਬੈਕਗੇਅਰ ਪਾ ਲਿਆ ਸੀ। ਉਹਦਾ ਰਾਜਸਥਾਨ ਸਰਕਾਰ ਅੱਜ ਕੱਲ੍ਹ ਚੱਲਦੀ ਬੈਕਗੇਅਰ ਦੇ ਵਿੱਚ ਪਈ ਆ, ਕਿਉਂਕਿ ਪਿੱਛੇ ਜੇ ਇਹਨਾਂ ਨੇ ਕਾਲਾ ਕਾਨੂੰਨ ਲੈ ਆਂਦਾ ਸੀਗਾ, ਭਾਵੇਂ ਕਿ ਜੇ ਕੋਈ ਨੌਕਰਸ਼ਾਹੀ ਦੇ ਵਿੱਚੋਂ ਅਫਸਰ ਤੇ ਜਾਂ ਇਹਨਾਂ ਦਾ ਕੋਈ ਰਾਜਨੇਤਾ ਕਿਸੇ ਰਿਸ਼ਵਤਖੋਰੀ ਦੇ ਕੇਸ ਦੇ ਵਿੱਚ ਫਸ ਜਾਂਦਾ ਹੈ ਕਿ ਕੋਈ ਸ਼ਿਕਾਇਤਕਰਤਾ ਅਦਾਲਤ ਦੇ ਵਿੱਚ ਨਹੀਂ ਜਾ ਸਕਦਾ, ਸ਼ਿਕਾਇਤ ਦਰਜ ਨਹੀਂ ਕਰਵਾ ਸਕਦਾ ਇਹਨਾਂ ਤੋਂ ਪਰਮਿਸ਼ਨ ਲੈ ਕੇ। ਸੋ ਐਸਾ ਇੱਕ ਕਾਨੂੰਨ ਘੜ ਦਿੱਤਾ ਗਿਆ ਸੀਗਾ। ਬਾਅਦ ਦੇ ਵਿੱਚ ਉਹ ਵੀ ਇਹਨਾਂ ਨੇ ਬੈਕਗੇਅਰ ਪਾ ਕੇ ਤੇ ਫਿਰ ਉਹ ਵੀ ਵਾਪਸ ਲੈ ਲਿਆ ਸੀਗਾ। ਡਰੈਸ ਕੋਡ ਦਾ ਜਿੱਥੋਂ ਤੱਕ ਇਤਿਹਾਸ ਹੈ ਨਾ, ਇੰਡੀਆ ਦੇ ਵਿੱਚ ਬੜਾ ਰੰਗ ਬਿਰੰਗਾ ਜੀ। ਇੱਥੇ ਇੱਕ ਵਾਰੀ ਇੱਕ ਸਕੂਲ ਨੇ ਇੱਕ ਡਰੈਸ ਕੋਡ ਨਿਰਧਾਰਿਤ ਕਰ ਦਿੱਤਾ, ਪਤਾ ਕਿਹਦੇ ਲਈ? ਇਹ ਨਹੀਂ ਵਿਦਿਆਰਥੀਆਂ ਲਈ। ਕਹਿੰਦੇ ਕਿ ਜਿਹੜੇ ਮਾਪੇ ਆਉਂਦੇ ਆ, ਜਿਵੇਂ ਪੇਰੈਂਟਸ ਮੀਟਿੰਗਾਂ ਹੁੰਦੀਆਂ, ਤਾਂ ਇਹਨਾਂ ਦੇ ਮਾਪੇ ਵੀ ਜਿਹੜੇ ਆ ਉਹ ਡਰੈਸ ਕੋਡ ਪਹਿਨ ਕੇ ਆਉਣਗੇ। ਮਤਲਬ ਕਿ ਉਹ ਆਹ ਨੇੜੇ ਪਾ ਕੇ ਆ ਸਕਦੇ ਆ, ਮਤਲਬ ਕਿ ਉਹਨਾਂ ਨੂੰ ਵੀ ਵਿਦਿਆਰਥੀ ਜੀਵਨ 'ਚ ਵਾਪਸ ਲੈ ਗਏ। ਫਿਰ ਆ ਜਦੋਂ ਯੋਗੀ ਆਦਿੱਤਿਆਨਾਥ ਜਿੱਤੇ ਆ, ਜਦੋਂ ਭਾਰਤ ਦੇ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ ਸੀਗਾ ਇਹਨਾਂ ਨੇ, ਭਾਰਤੀ ਜਨਤਾ ਪਾਰਟੀ ਵਾਲਿਆਂ ਨੇ, ਤਾਂ ਯੋਗੀ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਤੇ ਇੱਕ ਸਕੂਲ ਨੇ ਆਖਿਆ ਕਿ ਸਾਡੇ ਇੱਥੇ ਆ ਕੇ ਉਹੀ ਬੱਚਾ ਪੜੂਗਾ ਜਿਹੜਾ ਯੋਗੀ ਆਦਿੱਤਿਆਨਾਥ ਵਰਗਾ ਹੇਅਰ ਸਟਾਈਲ ਰੱਖੂਗਾ। ਹੇਅਰ ਤੇ ਹੈ ਹੀ ਨਹੀਂ ਉਹਦੇ, ਕੱਲਾ ਸਟਾਈਲ ਆ, ਮਤਲਬ ਕਿ ਗੰਜ ਕਢਾ ਕੇ ਆਊਗਾ ਜਿੱਦਾਂ। ਸੋ ਮੰਦਰਾਂ ਦੇ ਵਿੱਚ ਵੀ ਡਰੈਸ ਕੋਡ ਕਈ ਦਫਾ ਇੱਥੇ ਲਾਗੂ ਹੋਇਆ। ਬੰਗਲੌਰ ਦੇ ਵਿੱਚ ਇੱਕ ਵਾਰੀ ਇਸ ਤਰ੍ਹਾਂ ਦਾ ਡਰੈਸ ਕੋਡ ਲਾਗੂ ਕਰ ਦਿੱਤਾ ਗਿਆ ਸੀਗਾ ਕਿ ਔਰਤਾਂ ਆਹ ਲੀੜੇ ਨਹੀਂ ਪਾ ਸਕਦੀਆਂ, ਮਰਦ ਆਹ ਨਹੀਂ ਪਹਿਨ ਜਾ ਸਕਦੇ। ਆਹ ਥੋੜਾ ਸਮਾਂ ਪਹਿਲਾਂ ਇੱਕ ਧਾਰਮਿਕ ਸਥਾਨ ਨੇ ਵੀ ਇਸ ਤਰ੍ਹਾਂ ਦਾ ਡਰੈਸ ਕੋਡ ਨਿਰਧਾਰਿਤ ਕਰ ਦਿੱਤਾ ਸੀਗਾ। ਸੋ ਡਰੈਸ ਕੋਡ ਜਿਹੜੇ ਆ ਉਹ ਅੱਡ-ਅੱਡ ਥਾਵਾਂ ਤੇ ਅੱਡੋ-ਅੱਡ ਰੰਗ ਦਿਖਾਉਂਦੇ ਰਹਿੰਦੇ ਇੰਡੀਆ 'ਚ, ਪਰ ਆਹ ਜਿਹੜਾ ਰਾਜਸਥਾਨ ਦੇ ਕਿਰਤ ਵਿਭਾਗ ਦਾ ਫੈਸਲਾ, ਦੇਖੋ ਅੱਗੇ ਕੀ ਰੰਗ ਵਿਖਾਉਂਦਾ। ਓਦਾਂ ਇਹ ਕਹਿੰਦੇ ਆ ਕਿ ਕੁਰਸੀ ਦੀ ਮਰਿਆਦਾ ਜਿਹੜੀ ਉਹ ਰੱਖਣੀ ਲਾਜ਼ਮੀ ਆ, ਪਰ ਮੈਂ ਕਹਿੰਦਾ ਮਰਿਆਦਾ ਤੋਂ ਜ਼ਿਆਦਾ ਅੱਜ ਸਭ ਤੋਂ ਜ਼ਿਆਦਾ ਜ਼ਰੂਰਤ ਭਾਰਤ ਨੂੰ ਇਸ ਗੱਲ ਦੀ ਆ ਕਿ ਕੁਰਸੀ ਦੇ ਨਾਲ ਵਫਾਦਾਰੀ ਕੀਤੀ ਜਾਵੇ। ਇੱਥੇ ਕੁਰਸੀ ਤੇ ਬਹਿਣ ਵਾਲਾ ਕੁਰਸੀ ਤੇ ਬਹਿਣ ਦਾ ਬਹੁਤ ਵੱਡਾ ਮੁੱਲ ਕਰਕੇ ਆਇਆ ਹੁੰਦਾ ਤੇ ਫਿਰ ਉਹ ਲੋਕਾਂ ਦੀ ਚਮੜੀ ਤਾਰਨੀ ਸ਼ੁਰੂ ਕਰ ਦਿੰਦਾ। ਕੁਰਸੀ ਪ੍ਰਤੀ ਵਫਾਦਾਰੀ, ਫਰਜ਼ ਪ੍ਰਤੀ ਵਫਾਦਾਰੀ, ਨਿਸ਼ਠਾ, ਇਹ ਸਾਰੀਆਂ ਚੀਜ਼ਾਂ ਸਿਖਾਉਣ ਦੀ ਜ਼ਰੂਰਤ ਹੈ। ਡਰੈਸ ਕੋਡ ਦੇ ਨਾਲ ਤੁਸੀਂ ਇਕੱਲਾ ਬਾਹਰੀ ਵਿਅਕਤੀਤਵ ਬਦਲ ਸਕਦੇ ਹੋ, ਜਿਹੜਾ ਉਹਦੇ ਅੰਦਰ ਸੱਪ ਬੈਠਾ, ਮਾਇਆਧਾਰੀ ਸੱਪ ਬੈਠਾ, ਉਹਦਾ ਜਿਹੜਾ ਜ਼ਹਿਰ ਹੈ ਨਾ ਉਹਨੂੰ ਮਾਰ ਸਕਦੇ ਹੋ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਰੱਦ ਹੋ ਸਕਦਾ ਤਨਵੀ ਸੇਠ ਦਾ ਪਾਸਪੋਰਟ। ਇਹ ਉਹੀ ਮੁੱਦਾ ਜਿਹੜਾ ਦੋ ਜੀਆਂ ਦਾ ਬਹੁਤ ਵੱਡੇ ਪੱਧਰ ਤੇ ਉਛਲਿਆ ਸੀ ਥੋੜੇ ਦਿਨ ਪਹਿਲਾਂ, ਜਿਹਦੇ ਵਿੱਚ ਇੱਕ ਬੀਬੀ ਜਿਹੜੀ ਸੀਗੀ ਉਹ ਹਿੰਦੂ ਸੀਗੀ, ਜਿਹੜਾ ਉਹਦਾ ਸ਼ੌਹਰ ਸੀਗਾ ਉਹ ਮੁਸਲਮਾਨ ਸੀਗਾ। ਦੋਨਾਂ ਨੇ ਵਿਆਹ ਕਰਵਾਇਆ ਸੀਗਾ। ਜਦੋਂ ਪਾਸਪੋਰਟ ਲੈਣ ਆਏ ਉਹਨਾਂ ਨੇ ਦੋਸ਼ ਲਾਇਆ ਸੀਗਾ ਕਿ ਇੱਕ ਅਧਿਕਾਰੀ ਉਹਨਾਂ ਦੇ ਨਾਲ ਬਦਤਮੀਜ਼ੀ ਕਰਦਾ ਸੀ, ਇੱਥੋਂ ਤੱਕ ਕਿ ਉਹਨੇ
ਕੁਝ ਧਾਰਮਿਕ ਟਿੱਪਣੀਆਂ ਕੀਤੀਆਂ ਔਰ ਸਾਨੂੰ ਜ਼ਲੀਲ ਕੀਤਾ ਰੱਜ ਕੇ। ਤਾਂ ਉਸ ਤੋਂ ਬਾਅਦ ਫਿਰ ਸੁਸ਼ਮਾ ਸਵਰਾਜ ਨੇ ਦਖਲ ਦਿੱਤਾ ਇਸ ਮਾਮਲੇ ਦੇ ਵਿੱਚ, ਕਿਉਂਕਿ ਟਵੀਟ ਕੀਤਾ ਗਿਆ ਸੁਸ਼ਮਾ ਸਵਰਾਜ ਨੇ ਇਸ ਬਾਬਤ। ਤਾਂ ਸੁਸ਼ਮਾ ਸਵਰਾਜ ਦੇ ਐਕਸ਼ਨ ਤੋਂ ਬਾਅਦ ਨਾਲ ਦੀ ਨਾਲ ਜਿਹੜੇ ਉੱਥੋਂ ਦੇ ਪਾਸਪੋਰਟ ਅਧਿਕਾਰੀ ਸੀ, ਯਾਨੀ ਰੀਜਨਲ ਪਾਸਪੋਰਟ ਆਫਿਸਰ, ਉਹਨਾਂ ਨੇ ਨਾਲ ਦੀ ਨਾਲ ਉਹ ਪਾਸਪੋਰਟ ਇਸ਼ੂ ਕਰ ਦਿੱਤੇ ਸੀ। ਪਰ ਹੋਇਆ ਕਿ ਬਾਅਦ ਦੇ ਵਿੱਚ ਜਦੋਂ ਹੁਣ ਪੁਲਿਸ ਨੇ ਵੈਰੀਫਿਕੇਸ਼ਨ ਕੀਤੀ ਆ, ਉਹਦੇ ਵਿੱਚ ਤਨਵੀ ਸੇਠ ਜਿਹੜੀ ਕਿ ਉਹ ਬੀਬੀ ਹੈ ਉਸ ਜੋੜੇ ਦੇ ਵਿੱਚੋਂ, ਉਹ ਤਨਵੀ ਸੇਠ ਕਿਤੇ ਨਾ ਕਿਤੇ ਝੂਠੀ ਪੈਂਦੀ ਨਜ਼ਰ ਆਉਂਦੀ ਹੈ। ਸੋ ਖਬਰਾਂ ਇਹ ਨੇ, ਰਿਪੋਰਟਾਂ ਇਹ ਨੇ ਕਿ ਇੱਕ ਤੇ ਜਿਹੜਾ ਪਤਾ ਉਹਨਾਂ ਨੇ ਲਿਖਾਇਆ ਉਹ ਪਤਾ ਉਹਨਾਂ ਦਾ ਅਸਥਾਈ ਹੈ। ਬਹਰਹਾਲ ਅਸਥਾਈ ਉਹਨੂੰ ਕਹਿ ਦਿੰਦੇ ਆ ਕਿ ਜਿੱਥੋਂ ਤੁਸੀਂ ਬਹੁਤ ਘੱਟ ਸਮੇਂ ਤੋਂ ਰਹਿੰਦੇ ਹੋ। ਮਸਲਨ ਪਾਸਪੋਰਟ ਲਈ ਜ਼ਰੂਰੀ ਆ ਕਿ ਘੱਟੋ ਘੱਟ 1 ਸਾਲ ਤੱਕ ਉੱਥੇ ਬੰਦਾ ਜਿਹੜਾ ਪਹਿਲਾਂ ਟਿਕਿਆ ਹੋਵੇ। ਦੂਸਰੀ ਚੀਜ਼ ਇਹ ਕਹਿੰਦੇ ਆ ਵੈਰੀਫਿਕੇਸ਼ਨ ਦੇ ਵਿੱਚ ਕਿ ਜਿਹੜਾ ਨਿਕਾਹਨਾਮਾ ਉਹਦੇ ਵਿੱਚ ਤਨਵੀ ਸੇਠ ਦਾ ਨਾਮ ਜਿਹੜਾ ਉਹ ਸਾਦੀਆ ਅਨਸ ਦੇ ਤੌਰ ਤੇ ਦਰਜ ਆ। ਮਤਲਬ ਕਿ ਉੱਥੇ ਬੀਬੀ ਨੇ ਆਪਣਾ ਨਾਮ ਜਿਹੜਾ ਉਹ ਇੱਕ ਮੁਸਲਿਮ ਬੀਬੀ ਦੇ ਵਜੋਂ ਲਾਇਆ, ਪਰ ਜਦੋਂ ਉਹਨੇ ਪਾਸਪੋਰਟ ਅਪਲਾਈ ਕੀਤਾ ਉੱਥੇ ਉਹਨੇ ਤਨਵੀ ਸੇਠ ਲਿਖਾ ਕੇ ਦੂਸਰਾ ਨਾਮ ਜਿਹੜਾ ਉਹ ਵਰਤਿਆ। ਯਾਨੀ ਨਾਮ ਜਿਹੜਾ ਉਹ ਜਿਹਨੂੰ ਆਪਾਂ ਕਰੈਕਸ਼ਨ ਕਹਿ ਸਕਦੇ ਹਾਂ ਜਾਂ ਨਾਮ ਬਦਲੀ ਕਹਿ ਸਕਦੇ, ਉਹ ਨਹੀਂ ਸੀ ਕਰਵਾਈ। ਤਾਂ ਹੁਣ ਇਹਦੇ ਤੇ ਜਿਹੜੀ ਰਿਪੋਰਟ ਆਈ ਹੈ ਪੁਲਿਸ ਦੀ, ਜਿਹੜੀ ਫਾਈਨਲ ਰਿਪੋਰਟ ਹੁੰਦੀ ਆ, ਉਹਦੇ ਵਿੱਚ ਜਿਹੜਾ ਪੁਲਿਸ ਅਫਸਰ ਹੈ ਉੱਥੋਂ ਦਾ ਮੁਕਾਮੀ ਪੁਲਿਸ ਅਫਸਰ, ਉਹ ਲਿਖਦਾ ਕਿ ਇਹਨਾਂ ਨੂੰ ਪਾਸਪੋਰਟ ਨਾ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹਦਾ ਅਰਥ ਸਿੱਧਾ ਕਿ ਉਹਨਾਂ ਨੇ ਇਹ ਸਿਫਾਰਿਸ਼ ਕਰ ਦਿੱਤੀ ਹੈ ਕਿ ਇਹ ਜੋੜਾ ਜਿਹੜਾ ਖਾਸ ਤੌਰ ਤੇ ਉਹਦੇ ਵਿੱਚੋਂ ਇਹ ਜਿਹੜੀ ਬੀਬੀ ਆ ਤਨਵੀ ਸੇਠ, ਇਹ ਪਾਸਪੋਰਟ ਦੀ ਹੱਕਦਾਰ ਨਹੀਂ ਬਣਦੀ। ਤਾਂ ਹੁਣ ਇਹਦੇ ਵਿੱਚ ਕਿਉਂਕਿ ਦੇਖੋ ਸੁਸ਼ਮਾ ਸਵਰਾਜ ਨੂੰ ਟਰੋਲ ਕੀਤਾ ਗਿਆ। ਤੁਹਾਨੂੰ ਮੈਂ ਨਵੀਂ ਇੱਕ ਗੱਲ ਦੱਸਾਂ, ਸ਼ਾਇਦ ਤੁਹਾਡੇ ਤੱਕ ਨਾ ਪਹੁੰਚੀ ਹੋਵੇ। ਸੁਸ਼ਮਾ ਸਵਰਾਜ ਨੇ ਜਿਵੇਂ ਹੀ ਇਸ ਜੋੜੇ ਚੋਂ ਇਸ ਬੀਬੀ ਦਾ ਪੱਖ ਪੂਰਿਆ, ਟਰੋਲ ਕੀਤਾ ਗਿਆ ਰੱਜ ਕੇ, ਔਰ ਉਹਨਾਂ ਲੋਕਾਂ ਵੱਲੋਂ ਟਰੋਲ ਕੀਤਾ ਗਿਆ ਜਿਹੜੇ ਆਮ ਤੌਰ ਤੇ ਨਰਿੰਦਰ ਮੋਦੀ ਦੇ ਸੋਲੇ ਗਾਉਂਦੇ ਰਹਿੰਦੇ ਆ। ਇਹਦਾ ਮਤਲਬ ਆ ਕਿ IT ਸੈੱਲ ਵਾਲੇ ਇਹਨਾਂ ਨੂੰ ਵੀ ਪੈ ਨਿਕਲਦੇ ਆ, ਕਿਉਂਕਿ ਟਾਈਮ ਦੀ ਉਹਨਾਂ ਨੂੰ ਆਦਤ ਪੈ ਗਈ। ਹੁਣ ਪਹੁੰਚਦੇ ਕੌਣ ਹੁੰਦੇ ਤੁਹਾਨੂੰ ਪਤਾ ਹੀ ਹੈ। ਸੋ ਟਰੋਲ ਕੀਤਾ ਗਿਆ ਰੱਜ ਕੇ ਸੁਸ਼ਮਾ ਸਵਰਾਜ ਨੂੰ ਇਸ ਮਾਮਲੇ ਦੇ ਵਿੱਚ। ਸੁਸ਼ਮਾ ਸਵਰਾਜ ਨੇ ਜਵਾਬ ਵੀ ਦਿੱਤਾ ਸੀਗਾ, ਜਿਹੜੇ ਟਰੋਲਸ ਉਹਦੇ ਮਗਰ ਲੱਗੇ ਹੋਏ ਸੀਗੇ ਉਹਨਾਂ ਦਾ ਬਕਾਇਦਾ ਜਵਾਬ ਵੀ ਦਿੱਤਾ ਸੀਗਾ। ਸੋ ਇਹ ਇੱਕ ਆਪਣਾ ਇੱਕ ਐਪੀਸੋਡ ਸੀਗਾ ਸੁਸ਼ਮਾ ਸਵਰਾਜ ਦੇ ਮਾਮਲੇ। ਪਰ ਦੂਸਰੇ ਪਾਸੇ ਹੁਣ ਸੁਣਨ ਦੇ ਵਿੱਚ ਇਹ ਆਉਂਦਾ ਹੈ ਕਿ ਤਨਵੀ ਸੇਠ ਦਾ ਜਿਹੜਾ ਪਾਸਪੋਰਟ ਆ ਉਹ ਨਿਯਮਾਂ ਦੇ ਮੁਤਾਬਕ ਰੱਦ ਕੀਤਾ ਜਾ ਸਕਦਾ, ਉਹਦੇ ਤੇ 5000 ਦੀ ਪੈਨਲਟੀ ਵੀ ਲਾਈ ਜਾ ਸਕਦੀ ਆ। ਕੁਝ ਸੂਤਰ ਤੇ ਵੀ ਦਾਅਵਾ ਕਰਦੇ ਆ ਕਿਉਂਕਿ ਬਹੁਤ ਹੋ ਗਿਆ ਕਿ ਕੁਝ ਲੋਕ ਖਫਾ ਨਾਰਾਜ਼ ਆ, ਤਾਂ ਤਨਵੀ ਸੇਠ ਤੇ FIR ਵੀ ਦਰਜ ਕੀਤੀ ਜਾ ਸਕਦੀ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਭਾਜਪਾ ਦੀ ਵਿਧਾਇਕ ਨੇ ਮੰਤਰੀ ਤੇ ਲਾਏ ਦੋਸ਼। ਦੇਖੋ ਇਹ ਬੜੀ ਅਜੀਬੋ-ਗਰੀਬ ਦੀ ਗੱਲ ਆ ਕਿ ਭਾਜਪਾ ਦੀ ਵਿਧਾਇਕਾ ਭਾਜਪਾ ਦੇ ਮੰਤਰੀ ਤੇ ਦੋਸ਼ ਲਾਉਂਦੀ, ਔਰ ਦੋਸ਼ ਕਿੱਥੇ ਲਾਉਂਦੀ ਆ? ਅਸੈਂਬਲੀ ਦੇ ਵਿੱਚ। ਔਰ ਅਸੈਂਬਲੀ ਦੇ ਵਿੱਚ ਉਹ ਬੀਬੀ ਫੁੱਟ ਕੇ ਰੋਂਦੀ ਆ, ਜਿਵੇਂ ਆਪਾਂ ਕਹਿੰਦੇ ਆ ਨਾ ਕਿ ਫਲਾਣਾ ਜਿਹੜਾ ਉਹ ਜ਼ਾਰ ਰੋਣ ਲੱਗ ਪਿਆ। ਤਾਂ ਦੱਸਦੇ ਆ ਕਿ ਇਹ ਬੀਬੀ ਉੱਥੇ ਅਸੈਂਬਲੀ ਦੇ ਵਿੱਚ ਭੁੱਗੀ ਰੋ ਪਈ ਆ, ਔਰ ਰੋਈ ਇਸ ਗੱਲ ਤੋਂ ਆ ਕਿਉਂਕਿ ਕਹਿੰਦੀ ਹੈ ਕਿ ਜਿਹੜਾ ਆਯੋਗ ਮੰਤਰੀ ਆ ਰਜਿੰਦਰ ਸ਼ੁਕਲਾ, ਇਸ ਬੰਦੇ ਨੇ ਇੱਕ ਨਵਾਂ ਹੀ ਸ਼ੁਗਲ ਫੜਿਆ, ਸਾਡੇ ਪਰਿਵਾਰ ਨੂੰ ਨੇ ਇੰਨਾ ਫਾਇਦਾ ਦਿੱਤਾ ਕਿ ਛੱਡੋ ਗੱਲ, ਮੈਂ ਤੇ ਇਹ ਪਾਰਟੀ ਵੀ ਛੱਡ ਦੇਣੀ ਆ ਤੇ ਗਾਂ ਤੋਂ ਤੌਬਾ ਕਰਨਾ ਇਹੋ ਜਿਹੀ ਵਿਧਾਇਕੀ ਤੋਂ, ਮੈਂ ਮੁੜ ਵਿਧਾਇਕ ਨਹੀਂ ਬਣਾ। ਸੋ ਇਸ ਬੀਬੀ ਨੇ ਅਸੈਂਬਲੀ ਦੇ ਵਿੱਚ ਖੜ ਕੇ ਆਖਿਆ ਕਿ ਜਿਹੜਾ ਰਜਿੰਦਰ ਸ਼ੁਕਲਾ, ਇਹਦੇ ਹੱਥੋਂ ਸਾਡਾ ਪਰਿਵਾਰ ਇੰਨਾ ਜ਼ਿਆਦਾ ਤਪ ਚੁੱਕਾ ਕਿ ਮੈਂ ਹੁਣ ਦੁਬਾਰਾ ਵਿਧਾਇਕ ਬਣਨ ਦਾ ਵੀ ਸੋਚ ਨਹੀਂ ਰਿਹਾ। ਮਾਮਲਾ ਜਿਹੜਾ ਉਹ ਫਿਰ ਅਸੈਂਬਲੀ ਦੇ ਵਿੱਚ ਉੱਠਣ ਕਰਕੇ ਗੰਭੀਰ ਹੋ ਗਿਆ। ਫਿਰ ਤਤਕਾਲ ਜਿਹੜਾ ਭੁਪਿੰਦਰ ਸਿੰਘ ਹੈ ਇਹਨਾਂ ਦਾ ਗ੍ਰਹਿ ਮੰਤਰੀ, ਉਹਨੇ ਰੀਵਾ ਜ਼ਿਲ੍ਹੇ ਦੇ SP ਨੂੰ ਆਖਿਆ ਕਿ ਵਿਧਾਇਕ ਬੀਬੀ ਦੇ ਖਿਲਾਫ ਕੋਈ ਵੀ ਗਲਤ ਕਾਰਵਾਈ ਨਾ ਕੀਤੀ ਜਾਵੇ। ਸੋ ਇਹ ਮਾਮਲਾ ਜਿਹੜਾ ਉਹ ਅੱਜ ਪੂਰੇ ਕੌਮੀ ਮੀਡੀਆ ਮੰਚ ਤੇ ਛਾਇਆ ਰਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ, ਜਿਵੇਂ ਮੈਂ ਅੱਗੇ ਤੁਹਾਨੂੰ ਕਿਹਾ, ਰਾਜਸਥਾਨ ਦੇ ਵਿੱਚ ਵੀ ਸਭ ਅੱਛਾ ਨਹੀਂ, ਮੱਧ ਪ੍ਰਦੇਸ਼ ਦੇ ਵਿੱਚ ਵੀ ਸਭ ਅੱਛਾ ਨਹੀਂ, ਔਰ ਇਹ ਉਹ 2 ਸਟੇਟਾਂ ਆ ਜਿਨ੍ਹਾਂ ਦਾ ਆਪਾਂ ਮੁਕਾਬਲਾ ਜਿਹੜਾ ਉਹ ਨਵੰਬਰ-ਦਸੰਬਰ ਚ ਵੇਖਾਂਗੇ, ਔਰ ਇਹ ਸੈਮੀਫਾਈਨਲ ਆ ਜਿਹੜੀ 2019 ਦੀ ਚੋਣ ਹੋਣ ਜਾ ਰਹੀ ਹੈ। ਤਾਂ ਇਹ ਜਿਹੜਾ ਸੈਮੀਫਾਈਨਲ ਲਈ ਮੈਦਾਨ ਤਿਆਰ ਹੁੰਦਾ ਪਿਆ ਉਹ ਭਾਰਤੀ ਜਨਤਾ ਪਾਰਟੀ ਦੀ ਫਿਕਰਮੰਦੀ ਵਾਲਾ। ਵੈਸੇ ਕੁਛ ਲੋਕ ਜਿਹੜੇ ਕਿ ਅਸੈਂਬਲੀ ਦੇ ਵਿੱਚ ਹੀ ਬਹਿੰਦੇ ਆ, ਉਹ ਦੱਸਦੇ ਆ ਕਿ ਨਰਿੰਦਰ ਮੋਦੀ ਦੀ ਕੋਸ਼ਿਸ਼ ਆ ਕਿ ਰਾਜਸਥਾਨ ਮੱਧ ਪ੍ਰਦੇਸ਼ ਦੇ ਨਾਲ ਹੀ ਜਨਰਲ ਇਲੈਕਸ਼ਨ ਕਰਾ ਲਿਆ ਜਾਵੇ। ਕਿਉਂ?
ਕਿਉਂਕਿ ਇਹਨਾਂ ਨੂੰ ਪਤਾ ਕਿ ਉੱਥੇ ਕਿਹੋ ਜਿਹੀਆਂ ਕਹਾਣੀਆਂ ਚੱਲਦੀਆਂ ਪਈਆਂ। ਸੋ ਇਸ ਕਰਕੇ ਕੋਸ਼ਿਸ਼ ਨਰਿੰਦਰ ਮੋਦੀ ਹੋਰਾਂ ਦੀ ਇਹੋ ਹੀ ਆ ਕਿ ਨਵੰਬਰ ਦਸੰਬਰ 'ਚ ਇਹ ਨਾਲ ਹੀ ਪੜਾ ਪੜ ਲਿਆ ਜਾਵੇ ਤਾਂ ਕਿ ਸਮੱਸਿਆਵਾਂ ਦਿੱਕਤਾਂ ਨਾ ਹੋਣ, ਜੋ ਕਿ ਇਹ 2 ਸਟੇਟਾਂ ਹਾਰਨ ਦੀ ਸੂਰਤ 'ਚ ਉਹਨਾਂ ਨੂੰ ਆ ਸਕਦੀਆਂ। ਖੈਰ ਇਹ ਚੋਣਾਂ ਵਾਲਾ ਵਿਸ਼ਾ ਲੱਗਿਆ। ਇਹ ਜਿਹੜੀ ਉੱਥੇ ਟਸਲਬਾਜ਼ੀ ਚੱਲਦੀ ਪਈ ਸੀ ਇਹਨਾਂ ਦੋਨਾਂ ਪਰਿਵਾਰਾਂ ਦੇ ਵਿੱਚ, ਟਸਲਬਾਜ਼ੀ ਦਾ ਮੁੱਢ ਅਸਲ ਦੇ ਵਿੱਚ ਇਸ ਗੱਲੋਂ ਵਧਿਆ ਕਿ ਜਿਹੜੀ ਬੀਬੀ ਆ ਵਿਧਾਇਕਾ ਨੀਲਮ ਮਿਸ਼ਰਾ, ਇਹਦਾ ਘਰ ਵਾਲਾ ਆ ਅਭੈ ਮਿਸ਼ਰਾ ਤੇ ਜਿਹੜਾ ਰਜਿੰਦਰ ਸ਼ੁਕਲਾ, ਇਹਨਾਂ ਦੋਵਾਂ ਦਾ 36 ਦਾ ਅੰਕੜਾ ਸੀ ਆਪੋ ਵਿੱਚ। ਹੋਇਆ ਕਿ 2 ਸਾਲ ਪਹਿਲਾਂ ਜਿਹੜਾ ਅਭੈ ਮਿਸ਼ਰਾ ਸੀਗਾ ਉਹ ਸਰਕਾਰ ਦੇ ਖਿਲਾਫ ਬਗਾਵਤ ਕਰ ਗਿਆ ਤੇ ਜ਼ਿਲ੍ਹਾ ਪੰਚਾਇਤ ਦੇ ਵਿੱਚ ਉਹਨੇ ਇੱਕ ਅੰਦੋਲਨ ਕੀਤਾ, ਯਾਨੀ ਕਿ ਉਹ ਜ਼ਿਲ੍ਹਾ ਪੰਚਾਇਤ ਦਾ ਅੰਦੋਲਨ ਹੁੰਦਾ। ਸੋ ਉਸ ਤੋਂ ਬਾਅਦ ਫਿਰ ਉਹਨੇ ਇਲੈਕਸ਼ਨ ਵੀ ਲੜਿਆ। ਉਹ ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦੇ ਕੇ ਚਲਾ ਗਿਆ ਫਿਰ ਕਾਂਗਰਸ ਦੇ ਵਿੱਚ। ਹੁਣ ਉਹਦੀ ਜਿਹੜੀ ਬੀਬੀ ਵਿਧਾਇਕਾ ਉਹ ਰਹਿ ਗਈ ਭਾਰਤੀ ਜਨਤਾ ਪਾਰਟੀ 'ਚ। ਦੱਸਦੇ ਆ ਇਸੇ ਗੱਲੋਂ ਰਜਿੰਦਰ ਸ਼ੁਕਲਾ ਜਿਹੜਾ ਉਹ ਫਿਰ ਇਸ ਪਰਿਵਾਰ ਦੇ ਮਗਰ ਪੈ ਗਿਆ, ਉਹਨੂੰ ਬਹਾਨਾ ਮਿਲ ਗਿਆ ਕਿਉਂਕਿ ਉਹਦੀ ਟਸਲਬਾਜ਼ੀ ਪਹਿਲਾਂ ਹੀ ਇਸ ਬੀਬੀ ਦੇ ਪਤੀ ਦੇ ਨਾਲ ਚੱਲਦੀ ਸੀ। ਸੋ ਇਹ ਕਹਾਣੀ ਆ। ਪਰ ਜੋ ਕੁਛ ਮੈਂ ਤੁਹਾਨੂੰ ਦੱਸਿਆ ਰਾਜਸਥਾਨ ਮੱਧ ਪ੍ਰਦੇਸ਼ ਦੇ ਵਿੱਚ ਵਾਪਰਦਾ ਪਿਆ, ਇਹਨਾਂ ਦੇ ਮੱਥੇ ਤੇ ਤਿਊੜੀਆਂ ਦੇ ਨਾਲ ਪਸੀਨਾ ਵੀ ਆਉਂਦਾ ਪਿਆ ਸਭ ਐਪੀਸੋਡ ਦੇਖ ਕੇ। ਜੀ ਬਿਲਕੁਲ। ਅਗਲੀ ਗੱਲ ਕਰਦੇ, ਕਹਿੰਦੇ ਰਾਣਾ ਗੁਰਜੀਤ ਦੇ ਬਿਆਨ ਤੋਂ ਬਾਅਦ ਅਕਾਲੀਆਂ ਨੇ ਕੈਪਟਨ ਤੋਂ ਮੰਗਿਆ ਅਸਤੀਫਾ। ਉਹ ਕੈਪਟਨ ਸਾਹਿਬ ਜਿਹੜੀ ਪੋਜੀਸ਼ਨ ਦੇ ਵਿੱਚ ਆ ਉਹ ਤੇ ਇੰਨੇ ਲੱਖਾਂ ਪੰਜਾਬੀ ਜਿਹੜੇ ਕਰਲਾਉਂਦੇ ਪਏ ਆ, ਉਹਨਾਂ ਨੂੰ ਆ ਕੇ ਸਫਾਈ ਨਹੀਂ ਦੇਣ ਦੇ। ਅਸਤੀਫਾ ਉਹਨਾਂ ਨੇ ਇਹਨਾਂ ਦੇ ਮੰਗਿਆ ਕੀ ਦੇਣਾ? ਉਹ ਤੇ ਜਿਸ ਪੋਜੀਸ਼ਨ 'ਚ ਚਲੇ ਗਏ, ਮੈਨੂੰ ਲੱਗਦਾ ਮੰਗਵਾ ਬੁਖਾਰ ਨਾ ਦੇਣ ਕਿਸੇ ਨੂੰ ਧਾਰਾ। ਅਸਤੀਫਾ ਤੇ ਬੜੀ ਦੂਰ ਦੀ ਗੱਲ ਆ। ਖੈਰ ਇਹ ਮਸਲਾ ਕਿਉਂ ਵਿਗੜਿਆ, ਕਦੋਂ ਵਿਗੜਿਆ, ਬਾਅਦ ਦੀ ਗੱਲ ਆ। ਪਰ ਅਕਾਲੀ ਕਹਿੰਦੇ ਆ ਕਿ ਤੁਸੀਂ ਕੈਪਟਨ ਸਾਹਿਬ ਜਲਦੀ ਤੋਂ ਜਲਦੀ ਅਸਤੀਫਾ ਦੇ ਕੇ ਪਾਸੇ ਹੋ ਜੋ, ਮਾਮਲਾ ਹੁਣ ਤੁਹਾਡੇ ਵੱਲੋਂ ਬਾਹਰ ਹੋ ਗਿਆ। ਖੈਰ ਇਹ ਸਭ ਕੁਛ ਕਿਉਂ ਹੋਇਆ, ਕਿਉਂ ਵਾਪਰਿਆ, ਕਿਉਂ ਇਹਨਾਂ ਨੇ ਆਧਾਰ ਬਣਾਇਆ ਕਿ ਅਸਤੀਫਾ ਦਿੱਤਾ ਜਾਵੇ? ਇਹਦਾ ਪਿਛੋਕੜ ਇਹ ਹੋਈ ਆ ਕਿ ਰਾਣਾ ਗੁਰਜੀਤ ਨੇ ਇੱਕ ਟੈਲੀਵਿਜ਼ਨ ਚੈਨਲ ਨੂੰ ਇੰਟਰਵਿਊ ਦਿੱਤੀ। ਇੰਟਰਵਿਊ ਦੇ ਵਿੱਚ ਉਹਨੇ ਸਾਫ਼ ਤੌਰ ਤੇ ਮੰਨਿਆ ਕਿ ਇੱਥੇ ਬਹੁਤ ਕੁਛ ਗਲਤ ਹੁੰਦਾ ਪਿਆ। ਅਸਲ ਦੇ ਵਿੱਚ ਹੋਇਆ ਕੀ ਸੀਗਾ ਕਿ ਕੁਛ ਦਿਨ ਪਹਿਲਾਂ ਜਾਂ ਕੁਛ ਹਫ਼ਤੇ ਪਹਿਲਾਂ ਇੱਕ ਪੱਤਰਕਾਰ ਦੇ ਮੁੰਡੇ ਨੂੰ ਪੁਲਿਸ ਵਾਲਿਆਂ ਚੁੱਕਿਆ ਸੀਗਾ। ਤਾਂ ਜਦੋਂ ਉਹ ਸਵਾਲ ਆਇਆ ਤਾਂ ਬਾਈਟ ਦੇ ਵਿੱਚ ਖੁਦ ਰਾਣਾ ਗੁਰਜੀਤ ਨੇ ਇਹ ਗੱਲ ਮੰਨੀ ਕਿ ਜਿਹੜਾ ਸੁਲਤਾਨਪੁਰ ਥਾਣੇ ਦਾ ਮੌਜੂਦਾ ਇੰਚਾਰਜ ਆ, ਉਹ ਬੰਦੇ ਨੇ ਇਸ ਪੱਤਰਕਾਰ ਦੇ ਮੁੰਡੇ ਨੂੰ ਨਾ ਸਿਰਫ ਚੁੱਕਿਆ ਬਲਕਿ ਨਸ਼ਾ ਵੀ ਦਿੱਤਾ। ਤੇ ਉਹ ਮੁੰਡਾ ਬਾਅਦ ਦੇ ਵਿੱਚ ਨਸ਼ੇ ਤੇ ਲੱਗਿਆ ਵੀ, ਫਿਰ ਉਹਨੂੰ ਜੇਲ੍ਹ 'ਚ ਵੀ ਜਾਣਾ ਪਿਆ। ਜਿਹੜੀ ਪੜ੍ਹਾਈ ਉਹਦੀ 2014-15 'ਚ ਖਤਮ ਹੋ ਜਾਣੀ ਸੀ, ਉਹ ਗਾਂਹ ਜਾ ਕੇ 2018 'ਚ ਹੋਈ ਕਿਉਂਕਿ ਉਹ ਮੁੰਡਾ ਹੁਣ ਨਸ਼ਾ ਪੱਤਾ ਤੇ ਛੱਡ ਗਿਆ। ਪਰ ਉਹਦੀ ਜ਼ਿੰਦਗੀ ਜਿਹੜੀ ਇੱਕ ਵਾਰੀ ਉਹ ਉਤਲ ਪੁਤਲ ਦਾ ਸ਼ਿਕਾਰ ਕਰ ਦਿੱਤੀ। ਤੇ ਰਾਣਾ ਗੁਰਜੀਤ ਆਪ ਮੰਨਦਾ, ਕਹਿੰਦਾ ਕਿ ਮੈਂ ਖੁਦ ਸ਼ਿਕਾਇਤ ਕੀਤੀ ਉਸ ਅਫਸਰ ਦੀ, ਉੱਚ ਅਧਿਕਾਰੀਆਂ ਨੂੰ ਕਿ ਇਹਦੇ ਖਿਲਾਫ ਕੋਈ ਕਾਰਵਾਈ ਕਰੋ, ਕੋਈ ਐਕਸ਼ਨ ਲਵੋ। ਪਰ ਦੱਸਦੇ ਆ ਕਿ ਰਾਣਾ ਗੁਰਜੀਤ ਆਪ ਕਹਿੰਦਾ ਕਿ ਮੈਂ ਹਾਰ ਮੰਨ ਗਿਆ, ਕਿਸੇ ਨੇ ਮੇਰੀ ਗੱਲ ਹੀ ਨਹੀਂ ਸੁਣੀ। ਤਾਂ ਇੱਥੋਂ ਤੱਕ ਉਹਨੇ ਕਿਹਾ, ਕਹਿੰਦਾ ਕਿ 15 ਮਹੀਨੇ ਬੀਤ ਗਏ, ਕੋਈ ਕਾਰਵਾਈ ਨਹੀਂ ਹੋਈ ਨਸ਼ੇ ਦੇ ਮਾਮਲੇ 'ਚ। ਸ਼ਾਇਦ ਉਹ ਕਹਿ ਰਹੇ ਸੀਗੇ, ਕਹਿੰਦੇ 15 ਮਹੀਨਿਆਂ 'ਚ ਕੋਈ ਕਾਰਵਾਈ ਨਹੀਂ ਹੋਈ, 36 ਮਹੀਨਿਆਂ 'ਚ ਸਾਡੀ ਸਰਕਾਰ ਚਲੇ ਜਾਊਗੀ। ਇਹ ਕਹਾਣੀ ਜਿਹੜੀ ਹੈ ਤੁਹਾਨੂੰ ਪਤਾ ਹੀ ਹੈ। ਸੋ ਇਹ ਮਸਲਾ ਸੀਗਾ, ਜਿਸ ਤੋਂ ਬਾਅਦ ਅਕਾਲੀਆਂ ਨੇ ਸਟੈਂਡ ਲੈ ਲਿਆ ਕਿ ਅਸਤੀਫਾ। ਅੱਖਾਂ ਦੀ ਇਹ ਚੀਜ਼ ਭੁੱਲ ਜਾਂਦੇ ਆ ਕਿ ਉਹਨਾਂ ਦੇ ਰਾਜ ਦੇ ਅੰਤਲੇ ਪੜਾਅ ਦੇ ਵਿੱਚ ਪ੍ਰਗਟ ਸਿੰਘ ਹੋਰਾਂ ਨੇ ਵੀ ਆਵਾਜ਼ਾਂ ਚੁੱਕੀਆਂ ਸੀ। ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਅਸਤੀਫਾ ਨਹੀਂ ਦਿੱਤਾ। ਇਹਨਾਂ ਦੇ ਆਪਣੇ ਬੰਦੇ ਇਹਨਾਂ ਦੇ ਡਰੱਗ ਕੇਸ ਦੇ ਵਿੱਚ ਫਸ ਗਏ, ਬਾਦਲ ਸਾਹਿਬ ਨੇ ਉਦੋਂ ਅਸਤੀਫਾ ਨਹੀਂ ਸੀ ਦਿੱਤਾ। ਸੋ ਇਹ ਅਸਤੀਫੇ ਮੰਗਣੇ ਆ ਜਿਹੜੇ ਤੇ ਇੱਕ ਲਤੀਫੇ ਆ, ਸਿਆਸਤ ਖਾਨਾ ਪੂਰਤੀ ਵਾਸਤੇ ਕਰਦੀ ਰਹਿੰਦੀ ਆ। ਪਰ ਉਦਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਰਾਣਾ ਗੁਰਜੀਤ ਅੱਜ ਇੱਕ ਹੋਰ ਟੈਲੀਵਿਜ਼ਨ ਚੈਨਲ ਤੇ ਪੱਤਰਕਾਰ ਦੇ ਨਾਲ ਮੁਖਾਤਬ ਹੁੰਦਾ ਪਿਆ ਸੀ। ਉਹਦੇ ਵਿੱਚ ਉਹਨੇ ਜਿਹੜੀ ਇੱਕ ਗੱਲ ਕਹੀ, ਉਹਦੇ ਚੋਂ ਉਹਦੀ ਆਕਾਂਖਿਆ ਝਲਕਦੀ ਆ। ਆਕਾਂਖਿਆ ਕੀ ਆ ਕਿ ਪੱਤਰਕਾਰ ਨੇ ਜਦੋਂ ਪੁੱਛਿਆ ਕਿ ਮੰਤਰੀ ਦੀ ਕੁਰਸੀ ਚਿੱਤੇ ਆਉਂਦੀ ਹੈ ਕਿ ਨਾ, ਤੇ ਕਹਿੰਦਾ ਤਰੱਕੀ ਕਿਹਨੂੰ ਚੰਗੀ ਨਹੀਂ ਲੱਗਦੀ, ਪਰ ਜੋ ਕੁਛ ਕਰਨਾ ਉਹ ਹਾਈ ਕਮਾਂਡ ਨੇ ਕਰਨਾ। ਪਰ ਜਿਹੜੀ ਉਹਨੇ ਆਹ ਗੱਲ ਕਹੀ ਕਿ ਤਰੱਕੀ ਕਿਹਨੂੰ ਨਹੀਂ ਚੰਗੀ ਲੱਗਦੀ, ਉਹ ਸਾਫ਼ ਤੌਰ ਤੇ ਉਹਦੀ ਆਕਾਂਖਿਆ ਸੀ ਜਿਹੜੀ ਅੰਦਰ ਚੱਲਦੀ ਆ। ਤਾਂ ਦੂਜੇ ਪਾਸੇ ਦੇਖੋ, ਉਹਨੇ ਨਾਲ ਇੱਕ ਹੋਰ ਗੱਲ ਕਹੀ ਆ ਕਿ ਨਸ਼ੇ ਦੇ ਮਾਮਲੇ ਤੋਂ ਅਸੀਂ ਭੱਜ ਨਹੀਂ ਸਕਦੇ। ਤਾਂ ਇਹਦੇ ਵਿੱਚ ਇਹ ਆ ਕਿ ਮੈਂ ਖੁਦ ਕੈਪਟਨ ਅਮਰਿੰਦਰ ਸਿੰਘ ਕੋਲ ਇਹ ਮੁੱਦਾ ਚੁੱਕੂਗਾ।
ਤਾਂ ਸ਼ਾਇਦ ਰਾਣਾ ਗੁਰਜੀਤ ਹੈ ਜਿਹੜਾ ਮੁੱਦੇ ਦੇ ਬਾਨੇ ਝੰਡਾ ਚੁੱਕਦਾ ਪਿਆ, ਕਿਤੇ ਨਾ ਕਿਤੇ ਉਹਨੂੰ ਲੱਗਦਾ ਕਿ ਜਿਹੜੀ ਕੁਰਸੀ ਮੇਰੇ ਤੋਂ ਗਵਾਚ ਗਈ ਸੀ ਉਹ ਕੁਰਸੀ ਵਾਪਸ ਆਉਣੀ ਚਾਹੀਦੀ ਆ। ਉਂਝ ਕੱਕਾ ਕਾਂਗਰਸ ਤੇ ਕੱਕਾ ਕਲੇਸ਼ ਹੈ ਜਿਹੜਾ ਚੱਲਦਾ ਹੀ ਰਹਿੰਦਾ। ਅੱਜ ਪ੍ਰਤਾਪ ਸਿੰਘ ਬਾਜਵਾ ਇਹ ਵੀ ਕੱਲ ਕਹਿ ਗਿਆ ਗੱਲਾਂ ਬਾਤਾਂ 'ਚ, ਕਹਿੰਦਾ ਕਿ ਪੰਜਾਬ ਦੀ ਰੇਲ ਨੂੰ ਇੰਜਣ ਮਾੜਾ ਮਿਲਿਆ ਹੋਇਆ। ਹੁਣ ਇੰਜਣ ਪਤਾ ਨਹੀਂ ਕਿਹਨੂੰ ਕਹਿੰਦਾ, ਲੋਕ ਵਹਿੰਦੇ ਪਏ ਆ ਕਿ ਐਸਾ ਕਿਹੜਾ ਇੰਜਣ ਹੈ ਜਿਹੜਾ ਧੂੰਆਂ ਹੀ ਮਾਰੀ ਜਾਂਦਾ, ਰੇਲ ਖਿੱਚਦਾ ਹੀ ਨਹੀਂ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਕਹਿੰਦੇ ਮਿਲਾਵਟਖੋਰੀ ਖਿਲਾਫ ਸਖਤ ਹੋਣ ਲੱਗਾ ਹੁਣ ਭਾਰਤ। ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਇਹਨਾਂ ਨੂੰ, ਪਰ ਇਹ ਸਖਤ ਹੁੰਦੇ ਵੀ ਬਹੁਤ ਵੱਡੀ ਕੀਮਤ ਜਿਹੜੀ ਆ ਚੁਕਾ ਬੈਂਦੇ ਆ। ਦੇਖੋ ਕਿੰਨੀਆਂ ਜਾਨਾਂ ਸਾਡੇ ਇੱਥੇ ਮਿਲਾਵਟ ਲੈ ਲੈਂਦੀ ਆ, ਪਰ ਹੁਣ ਇਹਨਾਂ ਨੇ ਉਲਟਾ ਕੀਤਾ, ਕਹਿੰਦੇ ਆ ਕਿ ਅਸੀਂ ਸਖਤਾਈ ਕਰਾਂਗੇ। ਦੇਖਦੇ ਹਾਂ ਕਿ ਹੁਣ ਸਖਤਾਈ ਕਿੰਨੀ ਕੁ ਜਲਦੀ ਹੁੰਦੀ ਹੈ ਤੇ ਕਿੰਨੀ ਕੁ ਜ਼ਿਆਦਾ ਹੁੰਦੀ ਹੈ। ਸਾਡੇ ਇੱਥੇ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ, ਜਿਹਨੂੰ ਆਪਾਂ FSSAI ਕਹਿੰਦੇ ਆ, ਉਹਨੇ ਇੱਕ ਖਰੜਾ ਪੇਸ਼ ਕੀਤਾ ਔਰ ਉਹਦੇ ਵਿੱਚ ਮੇਰੇ ਖਿਆਲ ਦੇ ਨਾਲ 100 ਤੇ ਘੱਟੋ ਘੱਟ ਅਮੈਂਡਮੈਂਟਸ ਨੇ, ਔਰ ਇਸ ਤੋਂ ਇਲਾਵਾ ਉਹਨਾਂ ਦੀਆਂ ਹੋਰ ਵੀ ਕਈ ਸਿਫਾਰਿਸ਼ਾਂ ਨੇ। ਕਾਫੀ ਵੱਡੀ ਰਿਪੋਰਟ ਜਿਹੜੀ ਆ ਉਹ ਉਹਨਾਂ ਨੇ ਸੌਂਪ ਦਿੱਤੀ ਆ। ਉਹਦੇ ਵਿੱਚ ਹੁਣ 2 ਜੁਲਾਈ ਤੱਕ ਲੋਕਾਂ ਤੋਂ ਟਿੱਪਣੀਆਂ ਮੰਗੀਆਂ ਗਈਆਂ, ਸੁਝਾਅ ਮੰਗੇ ਗਏ, ਪ੍ਰਤੀਕਿਰਿਆਵਾਂ ਮੰਗੀਆਂ ਗਈਆਂ ਨੇ। ਫਿਰ ਉਸ ਤੋਂ ਬਾਅਦ ਸ਼ਾਇਦ ਇਹ ਇੰਪਲੀਮੈਂਟ ਹੋ ਜਾਊਗਾ। ਚੀਜ਼ ਕੀ ਆ ਅਸਲ ਦੇ ਵਿੱਚ, ਸੁਪਰੀਮ ਕੋਰਟ ਨੇ ਮਹੀਨੇ ਪਹਿਲਾਂ ਜਾਂ ਕੁਝ ਸਾਲ ਪਹਿਲਾਂ ਇੱਕ ਟਿੱਪਣੀ ਕੀਤੀ ਸੀ ਕਿ ਦੁੱਧ ਵਿੱਚ ਹੁੰਦੀ ਮਿਲਾਵਟ ਬਾਰੇ। ਉਹਨਾਂ ਨੇ ਕਿਹਾ ਸੀਗਾ ਕਿ ਜੋ ਬੰਦੇ ਦੁੱਧ ਦੇ ਵਿੱਚ ਜ਼ਹਿਰ ਘੋਲਦੇ ਆ, ਮਤਲਬ ਕਿ ਮਿਲਾਵਟ ਦਾ ਜ਼ਹਿਰ ਘੋਲਦੇ ਆ, ਤਾਂ ਇਹਨਾਂ ਨੂੰ ਉਮਰ ਕੈਦ ਤੱਕ ਹੋਣੀ ਚਾਹੀਦੀ ਹੈ। ਮਤਲਬ ਕਿ ਐਸਾ ਕਾਨੂੰਨ ਸਖਤ ਹੋਣਾ ਚਾਹੀਦਾ। ਹੁਣ ਦੇਖੋ ਕਾਨੂੰਨ ਕਿਹਨੇ ਬਣਾਉਣਾ ਹੁੰਦਾ? ਕਾਨੂੰਨ ਬਣਾਉਣਾ ਹੁੰਦਾ ਅਸੈਂਬਲੀ ਨੇ। ਤਾਂ ਸੁਪਰੀਮ ਕੋਰਟ ਜਿਹੜੀ ਆ ਉਹ ਕਾਨੂੰਨਾਂ ਦੀ ਨਿਗਰਾਨ ਆ, ਉਹ ਨਿਰੀਖਣ ਕਰ ਸਕਦੀ ਹੈ ਕਿਹੜਾ ਕਾਨੂੰਨ ਸਹੀ ਹੈ, ਕਿਹੜਾ ਕਾਨੂੰਨ ਗਲਤ ਹੈ, ਜਾਂ ਉਹ ਸਿਫਾਰਿਸ਼ ਕਰ ਸਕਦੀ ਹੈ ਜਾਂ ਗਾਈਡਲਾਈਨ ਜਾਰੀ ਕਰ ਸਕਦੀ ਹੈ ਇਸ ਮਾਮਲੇ ਦੇ ਮੁਤਲਕ। ਤਾਂ ਸੁਪਰੀਮ ਕੋਰਟ ਨੇ ਉਦੋਂ ਇਹ ਗੱਲ ਕਹੀ ਸੀ ਕਿ ਇਹਨਾਂ ਲੋਕਾਂ ਨੂੰ, ਮਿਲਾਵਟਖੋਰਾਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋਣੀ ਚਾਹੀਦੀ ਹੈ। ਸਿੱਧਾ ਨਾਲ ਖਿਲਵਾੜ ਕਰੀ ਜਾਂਦੇ ਆ। ਤਾਂ ਫਿਰ ਹੁਣ ਦੇਖੋ ਕਈ ਮਹੀਨਿਆਂ ਬਾਅਦ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਜਾਗੀ ਆ, ਉਹਨਾਂ ਨੇ ਖਰੜਾ ਭੇਜ ਦਿੱਤਾ। ਤਾਂ 2 ਜੁਲਾਈ ਤੱਕ ਸ਼ਾਇਦ ਇਹ ਟਿੱਪਣੀਆਂ ਆਉਣ ਤੋਂ ਬਾਅਦ ਇਹ ਮਾਮਲਾ ਜਿਹੜਾ ਉਹ ਸੈੱਟ ਹੋ ਜਾਊਗਾ, ਇੰਪਲੀਮੈਂਟ ਹੋ ਜਾਊਗਾ। ਇਹਦੇ ਚ ਕੀ ਆ, ਇਹਦੇ ਚ ਦੇਖੋ ਉਮਰ ਕੈਦ ਹੀ ਸਜ਼ਾ ਦੇ ਤੌਰ ਤੇ ਰੱਖੀ ਜਾਣੀ ਆ। ਇਸ ਤੋਂ ਇਲਾਵਾ ਮਿਨੀਮਮ ਜਿਹੜੀ ਸਜ਼ਾ ਉਹ 7 ਸਾਲ ਰੱਖੀ ਜਾਊਗੀ। ਮਸਲਨ 7 ਸਾਲ ਤੋਂ ਘੱਟ ਤੇ ਵੱਟਾ ਹੋਣਾ ਹੀ ਨਹੀਂ ਨਾ, ਜਿਹੜਾ ਮਿਲਾਵਟ ਕਰਦਾ ਫੜਿਆ ਗਿਆ, ਤੇ ਵੱਧ ਤੋਂ ਵੱਧ ਉਹ ਵੱਟਾ ਹੋਊਗਾ 20 ਸੇਰ ਵਾਲਾ। 20 ਸੇਰ ਕਿਲੋ ਵਾਲਾ ਨਹੀਂ ਕਹਿ ਸਕਦੇ ਹਾਂ ਕਿ 20 ਸਾਲ ਵਾਲਾ। ਸੋ ਇਹ ਸਜ਼ਾ ਜਿਹੜੀ ਸਖਤ ਹੈ ਮੇਰੇ ਖਿਆਲ ਦੇ ਨਾਲ ਰੱਖਣੀ ਵੀ ਚਾਹੀਦੀ ਆ। ਆ ਸਾਡੇ ਪੰਜਾਬ ਦੇ ਵਿੱਚ ਦੇਖੋ, ਬਾਹਰ ਦਾ ਤੇ ਪਤਾ ਨਹੀਂ ਗਾ, ਮੈਂ ਬਹੁਤ ਲੰਬਾ ਸਮਾਂ ਹੋ ਗਿਆ। ਸਾਡੇ ਇੱਥੇ ਪੰਜਾਬ 'ਚ ਕੀ ਚੱਲਦਾ, ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਕੋਲ ਦੁੱਧ ਹੁੰਦਾ, ਕਿਉਂਕਿ ਦੁੱਧ ਇੱਥੇ ਸਹਾਇਕ ਧੰਦਾ ਤੁਹਾਨੂੰ ਪਤਾ ਹੀ ਆ, ਬਹੁਤ ਸਾਰੇ ਲੋਕ ਆ ਜਿਹੜੇ ਦੁੱਧ ਤੋਂ ਗੁਜ਼ਾਰਾ ਕਰਦੇ ਆ। ਲੋਕ ਕਹਿੰਦੇ ਆ ਕਿ ਸਾਡਾ ਦੁੱਧ ਚੁੱਕਦੇ ਹੀ ਨਹੀਂ ਗੇ, ਜੇ ਚੁੱਕਦੇ ਆ ਤੇ ਕੀਮਤ ਨਹੀਂ ਪੂਰੀ ਜਾਂਦੇ। ਉਹਦਾ ਕਾਰਨ ਕੀ ਆ? ਦੇਖੋ ਆਬਾਦੀ ਤੇ ਵੱਧਦੀ ਜਾਂਦੀ ਹੈ, ਦੁੱਧ ਦੀ ਜਿਹੜੀ ਖਪਤ ਉਹ ਤੇ ਵੱਧਦੀ ਜਾਂਦੀ ਆ, ਪਰ ਰੌਲਾ ਕੀ ਆ ਕਿ ਸ਼ਹਿਰਾਂ ਦੇ ਵਿੱਚ ਸਿੰਥੈਟਿਕ ਦੁੱਧ ਹੈ ਜਿਹੜਾ ਬਹੁਤ ਵੱਡੇ ਪੱਧਰ ਤੇ ਧੜੱਲੇ ਦੇ ਨਾਲ ਬਣਦਾ ਤੇ ਧੜੱਲੇ ਦੇ ਨਾਲ ਵੇਚਦਾ। ਜ਼ਰੂਰਤਮੰਦ ਜਿਹੜੇ ਲੋਕ ਆ ਉਹ ਲੈ ਕੇ ਪੀਤੀ ਜਾਂਦੇ ਆ, ਤੇ ਜਿਹੜਾ ਅਸਲ ਦੁੱਧ ਆ ਉਹ ਘਰਾਂ ਦੇ ਵਿੱਚ ਜਾਂ ਤੇ ਖਪਤ ਹੋ ਜਾਂਦਾ ਜਾਂ ਫਿਰ ਚਪਤ ਦਾ ਸ਼ਿਕਾਰ ਹੋ ਜਾਂਦਾ, ਕਿਉਂਕਿ ਬਹੁਤ ਸਸਤੇ ਰੇਟਾਂ ਤੇ ਚੁੱਕਿਆ ਜਾ ਰਿਹਾ। ਸੋ ਇੱਕ ਕਿਸਾਨ ਦੀ ਇਹ ਵੀ ਲੋਟ ਆ। ਤਾਂ ਉਹ ਸਿੰਥੈਟਿਕ ਡਰੱਗ ਜਿਹੜਾ ਬਣਦਾ, ਉਹ ਸਿੰਥੈਟਿਕ ਦੁੱਧ ਬਣਦਾ। ਵੈਸੇ ਦੁੱਧ ਤੇ ਡਰੱਗ ਅੱਜ ਕੱਲ੍ਹ ਇੱਕੋ ਜਿਹਾ ਮਾਮਲਾ ਹੋਇਆ ਪਿਆ, ਜ਼ੁਬਾਨ ਤੇ ਡਰੱਗ ਆ ਜਾਂਦੀ ਹੈ। ਰੋਟੀ ਵੀ ਪੁੱਛੋ ਘਰਦਿਆਂ ਨੂੰ ਤੇ ਸਕਦਾ ਮੁੱਦਾ ਜਿਹੜਾ ਮੂੰਹ ਨਿਕਲ ਜਾਂਦਾ। ਹੁਣ ਇੱਥੇ ਪੰਜਾਬ ਦੇ ਵਿੱਚ ਇਕੱਲਾ ਦੁੱਧ ਹੀ ਨਹੀਂ, ਸਾਡੇ ਇੱਥੇ ਜਦੋਂ ਦੀਵਾਲੀ ਦਾ ਤਿਉਹਾਰ ਹੁੰਦਾ, ਦੁਸਹਿਰੇ ਦਾ ਤਿਉਹਾਰ ਹੁੰਦਾ, ਜਦੋਂ ਤਿਉਹਾਰਾਂ ਦੀ ਰੁੱਤ ਆਉਂਦੀ ਆ ਅਕਤੂਬਰ ਦੇ ਵਿੱਚ, ਨਵੰਬਰ ਦੇ ਵਿੱਚ, ਤਾਂ ਉਸ ਸੀਜ਼ਨ ਦੇ ਵਿੱਚ ਤੁਸੀਂ ਦੇਖੋ ਅਖਬਾਰਾਂ ਪੜ੍ਹ ਕੇ ਚੁੰਦੀਆਂ ਲੋਕਲ, ਫਲਾਣੀ ਥਾਂ ਤੋਂ ਇੰਨਾ ਖੋਇਆ ਫੜਿਆ ਗਿਆ, ਫਲਾਣੀ ਥਾਂ ਤੋਂ ਇੰਨਾ ਮਾਵਾ ਫੜਿਆ ਗਿਆ, ਫਲਾਣੀ ਥਾਂ ਤੋਂ ਨਕਲੀ ਬਰਫੀ ਫੜੀ ਗਈ। ਉਹ ਸਾਰਾ ਕੁਛ ਹੈ ਜਿਹੜਾ ਉਹ ਮਿਲਾਵਟੀ ਹੈ। ਤਾਂ ਇਹ ਬਹੁਤ ਵੱਡੇ ਪੱਧਰ ਤੇ ਖੇਡ ਚੱਲਦੀ ਹੈ ਪੰਜਾਬ ਦੇ ਵਿੱਚ। ਸੰਗਰੂਰ ਦਾ ਇੱਕ SSP ਹੈ ਮਨਦੀਪ ਸਿੱਧੂ, ਬਹੁਤ ਕਾਬਲ ਅਫਸਰ ਹੈ। ਉਹਨੇ ਆ ਪਿੱਛੇ ਜੇ ਮੋਰਚਾ ਖੋਲਿਆ ਸੀਗਾ, ਤੇ ਕਮਾਲ ਦੀ ਗੱਲ ਹੈ ਕਿ 2-3 ਥਾਵਾਂ ਤੇ ਰੇਡ ਕਰਕੇ ਉਹਨੇ ਇੱਕ ਤਰ੍ਹਾਂ ਨਾਲ ਕਹਿੰਦੇ ਨੇ ਕਿ ਸਿੰਥੈਟਿਕ ਦੁੱਧ ਦੀਆਂ ਡੇਅਰੀਆਂ ਫੜੀਆਂ ਸੀਗੀਆਂ, ਜਿਹੜੀਆਂ ਕਿ ਰੋਜ਼ਾਨਾ ਕਈ ਕੁਆਂਟਲ ਦੁੱਧ ਸਿੰਥੈਟਿਕ ਤਿਆਰ ਕਰਕੇ ਮਿਲਕ ਪਲਾਂਟਾਂ ਤੱਕ ਨੂੰ ਵੇਚੀ ਜਾਂਦੀਆਂ ਸੀ। ਹੁਣ ਮਿਲਕ ਪਲਾਂਟ ਵਾਲੇ ਵੀ ਸ਼ਾਇਦ ਕੁਝ ਬੰਦੇ ਉਹਨਾਂ ਦੇ ਨਾਲ ਮਿਲੇ ਹੋਏ ਸੀਗੇ,
ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਸਖਤਾਈ ਭਾਲਦੀਆਂ, ਔਰ ਸਖਤਾਈ ਐਸੀ ਹੋਣੀ ਚਾਹੀਦੀ ਆ ਕਿ ਉਹਦੀ ਸਖਤਾਈ ਨੂੰ ਰਿਸ਼ਵਤ ਜਿਹੜੀ ਆ ਉਹ ਨਰਮਾਈ 'ਚ ਤਬਦੀਲ ਨਾ ਕਰ ਸਕੇ। ਜਿੰਨਾ ਚਿਰ ਆ ਰਿਸ਼ਵਤ ਖੋਰਾ ਸਿਸਟਮ ਹੈ ਨਾ, ਉਦੋਂ ਤੱਕ ਕੱਖ ਨਹੀਂ ਬਣਦਾ। ਇੱਥੇ ਆਉਂਦੇ ਆ ਸਿਹਤ ਮਹਿਕਮੇ ਵਾਲੇ, ਉਹ ਆਪਣੀ ਸਿਹਤ ਦਾ ਜੁਗਾੜ ਕਰਕੇ ਮੁੜ ਜਾਂਦੇ, ਲੋਕਾਂ ਦੀ ਸਿਹਤ ਜਿਹੜੀ ਵਿਚਾਰੀ ਉਦਾਂ ਹੀ ਝਿਲਕਦੀ ਰਹਿ ਜਾਂਦੀ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਕੈਪਟਨ ਕੈਬਨਿਟ ਨੇ ਵਿਧਾਇਕਾਂ ਨੂੰ ਸੈੱਟ ਕਰਨ ਦਾ ਰਾਹ ਕੱਢਿਆ। ਉਹਨਾਂ ਨੇ ਸੈੱਟ ਕਰਨਾ ਹੀ ਸੀਗਾ, ਨਹੀਂ ਤੇ ਫਿਰ ਜਿਹੜੇ ਵਿਧਾਇਕ ਆ ਉਹ ਕਦੇ ਕਦੇ ਆਪਣੇ ਲੀਡਰ ਨੂੰ ਵੀ ਸੈੱਟ ਕਰ ਦਿੰਦੇ ਆ। ਪਿਛਲੀ ਸਰਕਾਰ 'ਚ, ਕੈਪਟਨ ਦੀ ਸਰਕਾਰ 'ਚ ਤੁਸੀਂ ਵੇਖਿਆ ਨਾ ਕਿ ਭੱਠਲ ਜਾ ਕੇ ਦਿੱਲੀ 'ਚ ਦਰੀ ਵਿਛਾ ਕੇ ਬਹਿ ਗਈ ਸੀਗੀ ਜੀ। ਤੇ ਮਾਮਲਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਇੰਨਾ ਪੁੱਠਾ ਪਿਆ ਸੀਗਾ ਕਿ ਮੁੜ ਕੇ ਗੱਲ ਹੀ ਨਹੀਂ ਬਣੀ। ਬਣੀ ਬਣਾਈ ਖੀਰ ਦੇ ਵਿੱਚ ਜਾਂ ਕਹੀਏ ਕਿ ਸੇਵੀਆਂ ਦੇ ਵਿੱਚ ਲੂਣ ਪਾ ਦਿੱਤਾ ਸੀਗਾ ਬੀਬੀ ਭੱਠਲ। ਖੈਰ, ਕੈਪਟਨ ਅਮਰਿੰਦਰ ਸਿੰਘ ਦਾ ਇਹ ਸ਼ੁਰੂ ਤੋਂ ਹੀ ਕਿਤੇ ਨਾ ਕਿਤੇ ਡਰ ਸੀ, ਕਿਤੇ ਨਾ ਕਿਤੇ ਪੈਂਤੜਾ ਸੀਗਾ ਕਿ ਇਹਨਾਂ ਨੂੰ ਐਡਜਸਟ ਕਰ ਦਈਏ, ਕਿਉਂਕਿ ਤੁਹਾਨੂੰ ਪਤਾ ਚੀਫ ਪਾਰਲੀਮੈਂਟਰੀ ਸੈਕਟਰੀ ਸੀਗੇ ਜਿਹੜੇ, ਉਹ ਨੌਕਰੀ ਤੇ ਜਾਂ ਉਹ ਕਹੀਏ ਕੁਰਸੀ ਖਤਮ ਕਰ ਦਿੱਤੀ ਗਈ ਕੋਰਟ ਵੱਲੋਂ। ਇਹਨਾਂ ਨੂੰ ਕੋਈ ਹੋਰ ਰਾਹ ਨਹੀਂ ਸੀ ਜਾਂਦੀ ਦਾ ਕਿ ਇਹਨਾਂ ਵਿਧਾਇਕਾਂ ਨੂੰ, ਜਿਹੜੇ ਕਿ ਲਗਾਤਾਰ ਮੰਗ ਕਰਦੇ ਕਿ ਸਾਡੀ ਵਾਰੀ ਕਦੋਂ ਆਊਗੀ, ਸਾਡੀ ਵਾਰੀ ਕਦੋਂ ਆਊਗੀ। ਤੁਹਾਨੂੰ ਪਤਾ ਨਾ ਕਿ ਜਦੋਂ ਉਹ ਕ੍ਰਿਕਟ ਖੇਡਦੇ ਆ ਬੱਚੇ ਛੋਟੇ ਛੋਟੇ ਹੁੰਦੇ ਤੇ ਵਾਰੀ ਤੋਂ ਲੜੀ ਜਾਂਦੇ ਆ, ਬੈਟ ਸਾਰਿਆਂ ਨੂੰ ਬੈਟ ਘੁਮਾਉਣਾ ਪਿਆਰਾ ਲੱਗਦਾ ਨਾ, ਕਹਿੰਦਾ ਕਿ ਮੇਰੀ ਵਾਰੀ ਕਦੋਂ ਆਊ, ਮੇਰੀ ਵਾਰੀ ਕਦੋਂ ਆਊ। ਤਾਂ ਇਹ ਕਹਿੰਦੇ ਆ ਸਾਰੇ ਕਿ ਸਾਡੇ ਹੱਥ ਬੱਲਾ ਕਦੋਂ ਫੜਾਓਗੇ ਕੈਪਟਨ ਸਾਹਿਬ, ਅਸੀਂ ਚੌਕੇ ਛੱਕੇ ਕਦੋਂ ਲਾਈਏ। ਤਾਂ ਖੈਰ ਹੁਣ ਇਹਨਾਂ ਨੇ ਰਸਤਾ ਕੱਢਿਆ। ਅੱਜ ਕੈਬਨਿਟ ਦੀ ਜਿਹੜੀ ਮੀਟਿੰਗ ਸੀਗੀ, ਇਹਦੇ ਵਿੱਚ ਪੰਜਾਬ ਸਟੇਟ ਲੈਜਿਸਲੇਚਰ ਪ੍ਰੀਵੈਂਸ਼ਨ ਆਫ ਡਿਸਕੁਆਲੀਫਿਕੇਸ਼ਨ ਐਕਟ 1952, ਇਹਦੇ ਵਿੱਚ ਕੁਛ ਉਹਨਾਂ ਨੇ ਮਹੱਤਵਪੂਰਨ ਸੋਧਾਂ ਕਰ ਦਿੱਤੀਆਂ, ਕਿਉਂਕਿ ਟੈਕਨੀਕਲ ਜਿਹੇ ਸ਼ਬਦ ਆ, ਬਹੁਤ ਤਾਮਝਾਮ ਆ ਇਹਨਾਂ ਦੇ ਵਿੱਚ। ਉਧਰ ਆਪਾਂ ਨਾ ਪਈਏ ਤੇ ਚੰਗੀ ਗੱਲ ਆ। ਸਿੱਧਾ ਹਿਸਾਬ ਇਹ ਆ ਕਿ ਇਹਨਾਂ ਨੇ ਇੱਕ ਰਸਤਾ ਕੱਢ ਲਿਆ, ਕਿਉਂਕਿ ਸਾਡੇ ਇੱਥੇ ਇੰਡੀਆ ਦੇ ਸੰਵਿਧਾਨ ਦੇ ਮੁਤਾਬਿਕ ਜਿਹੜਾ ਲਾਭ ਵਾਲਾ ਅਹੁਦਾ, ਜਿਵੇਂ ਆਮ ਆਦਮੀ ਪਾਰਟੀ ਨੂੰ ਦਿੱਲੀ 'ਚ ਪੁੱਠਾ ਪਿਆ ਸੀਗਾ, ਤੁਹਾਨੂੰ ਯਾਦ ਹੋਣਾ, ਤਾਂ ਲਾਭ ਵਾਲਾ ਅਹੁਦਾ ਇੱਕ ਕਾਨੂੰਨ ਦੇ ਤਹਿਤ ਆਉਂਦਾ, ਜਿਹਦੇ ਵਿੱਚ ਜੇ ਕੋਈ ਲਾਭ ਵਾਲਾ ਅਹੁਦਾ ਲੈਂਦਾ, ਫੜਿਆ ਜਾਂਦਾ ਨਾਲ ਚੁਣਿਆ ਹੋਇਆ ਨੁਮਾਇੰਦਾ, ਤਾਂ ਫਿਰ ਉਹਦੀ ਮੈਂਬਰੀ ਹੈ ਜਿਹੜੀ ਬਰਖਾਸਤ ਹੋ ਜਾਂਦੀ ਹੈ। ਤਾਂ ਇੱਥੇ ਕੀ ਕਰਦੇ ਆ ਕਿ ਸਟੇਟਾਂ ਵਾਲੇ ਕੁਛ ਰਸਤੇ ਕੱਢ ਲੈਂਦੇ ਆ, ਚੋਰ ਮੋਰੀਆਂ ਬਣਾ ਲੈਂਦੇ ਆ, ਜਿਨ੍ਹਾਂ ਦੇ ਰਾਹੀਂ ਉਹ ਮਸਲਾ ਜਿਹੜਾ ਆਪਣਾ ਹੱਲ ਕਰ ਜਾਂਦੇ ਆ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਸ ਕਾਨੂੰਨ ਨੂੰ ਬਾਈਪਾਸ ਕਰਕੇ ਆਪਣੇ ਬੰਦੇ ਵੱਖ-ਵੱਖ ਅਦਾਰਿਆਂ 'ਚ, ਚਾਹੇ ਯੂਨੀਵਰਸਿਟੀਆਂ ਹੋਣ, ਚਾਹੇ ਬੋਰਡ ਹੋਣ, ਉਹਨਾਂ ਦੇ ਵਿੱਚ ਸੈੱਟ ਕਰਨ ਦਾ ਜਾਂ ਐਡਜਸਟ ਕਰਨ ਦਾ ਇਹ ਰਸਤਾ ਖੋਜ ਲਿਆ। ਸੋਧ ਕਰ ਦਿੱਤੀ ਗਈ ਇਸ ਕਾਨੂੰਨ ਦੇ ਵਿੱਚ। ਚੇਅਰਮੈਨ, ਉਪ ਚੇਅਰਮੈਨ, ਡਿਪਟੀ ਚੇਅਰਮੈਨ, ਰਾਜ ਬੋਰਡ ਦੇ ਅਹੁਦਾ ਜਾਂ ਚੀਫ ਵਿਪ, ਡਿਪਟੀ ਵਿਪ, ਵਿਧਾਨ ਸਭਾ ਵਿਪ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਉਹ ਸ਼ਾਇਦ ਇਸ ਦਾਇਰੇ 'ਚ ਆ ਜਾਣਗੀਆਂ। ਹਾਲਾਂਕਿ ਕੱਲ ਨੂੰ ਜਦੋਂ ਅਖਬਾਰਾਂ 'ਚ ਇਹ ਸਾਰਾ ਇਹ ਤੱਥ ਛਾਪੇ ਜਾਣਗੇ, ਸਾਰੀ ਸਥਿਤੀ ਸਪਸ਼ਟ ਹੋਊਗੀ। ਪਰ ਜੋ ਵੀ ਇਸ ਸਮੇਂ ਸਾਨੂੰ ਸੂਚਨਾ ਮਿਲਦੀ ਪਈ ਆ, ਉਹਦੇ ਆਧਾਰ ਤੇ ਆਪਾਂ ਗੱਲ ਕਹੀਏ ਤਾਂ ਇਹਨਾਂ ਨੇ ਇੱਕ ਹੱਲ ਕੱਢ ਲਿਆ। ਸੋ ਹੱਲ ਇਹੋ ਹੀ ਆ ਕਿ ਜਿਹੜੇ ਬੰਦੇ ਇਹਨਾਂ ਨੇ ਸੈੱਟ ਕਰਨੇ ਉਹ ਕਰ ਦਿੱਤੇ ਜਾਣਗੇ। ਪਰ ਦੂਜਾ ਪੱਖ ਇਹ ਵੀ ਆ ਕਿ ਇਹਨਾਂ ਨੇ ਆਖਿਆ ਕਿ ਤਨਖਾਹ ਉਹੀ ਰਹੂਗੀ ਜਿਹੜੀ ਵਿਧਾਇਕ ਦੀ ਹੈਗੀ ਆ, ਯਾਨੀ ਜੋ ਉਹ ਲੈਂਦਾ, ਪੱਤੇ ਪੁੱਤੇ ਉਹਨੂੰ ਐਕਸਟਰਾ ਨਹੀਂ ਮਿਲਣਗੇ। ਹਾਂ, ਉਹਨੂੰ ਦਫ਼ਤਰ ਤੇ ਗੱਡੀ ਦਾ ਜੁਗਾੜ ਹੋਊਗਾ। ਸੋ ਇੱਥੇ ਅੱਗੇ ਆ ਕੇ ਪੰਗਾ ਪੈਂਦਾ ਸੀਗਾ ਕਿ ਜਿਹੜਾ ਵੀ ਬੰਦਾ ਕੋਈ ਐਕਸਟਰਾ ਦਫ਼ਤਰ ਲੈ ਲੈਂਦਾ, ਉਹਨੂੰ ਲਾਭ ਵਾਲੇ ਅਹੁਦੇ 'ਚ ਹੀ ਗਿਣਿਆ ਜਾਂਦਾ ਸੀਗਾ। ਤਾਂ ਇਹਨਾਂ ਨੇ ਸੋਧਾਂ ਕਰਕੇ ਰਸਤਾ ਖੋਲ ਦਿੱਤਾ। ਸੋ ਇਹ ਬੰਦੇ ਆਪਣੇ ਜਿਹੜੇ ਉਹ ਸੈੱਟ ਕਰ ਲੈਣਗੇ। ਪਰ ਦੂਜੇ ਪਾਸੇ ਜੇ ਆਪਾਂ ਦੇਖੀਏ, ਪੰਜਾਬ ਦੇ ਹਾਲਾਤ ਜਿਹੜੇ ਆ, ਉਹਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹਾਲੇ ਮੇਰੇ ਖਿਆਲ ਦੇ ਨਾਲ ਜ਼ਰੂਰੀ ਨਹੀਂ ਸੀਗੀਆਂ। ਜ਼ਰੂਰੀ ਤੇ ਇਹ ਸੀਗੀ ਕਿ ਪੰਜਾਬ ਦੀ ਜਿਹੜੀ ਆਰਥਿਕਤਾ ਦੀ ਗੱਡੀ ਲੀਹੋਂ ਲੱਥੀ ਪਈ ਆ, ਇਹਨੂੰ ਲੀਹ ਤੇ ਚੜਾਇਆ ਜਾਂਦਾ। ਪਰ ਕੌਣ ਲੀਹ ਤੇ ਚੜਾਉਣ ਦੀਆਂ ਲੀਹਾਂ ਫੜਦਾ, ਇੱਥੇ ਦੂਸਰੇ ਪਾਸੇ ਤੁਰੇ ਫਿਰਦੇ। ਕੁਛ ਫੈਸਲੇ ਇਹਨਾਂ ਨੇ ਹੋਰ ਵੀ ਮਹੱਤਵਪੂਰਨ ਲਏ ਆ, ਉਹ ਵੀ ਮੈਂ ਤੁਹਾਡੀ ਜਾਣਕਾਰੀ ਗੋਚਰ ਦੱਸ ਦੇਵਾਂ ਕਿ ਇਹਨਾਂ ਨੇ ਇੱਕ ਤੇ ਜਿੱਦਾਂ ਹਰਿਆਣੇ ਦੇ ਵਿੱਚ ਹੋਇਆ, ਕੁਛ ਹੋਰ ਸਟੇਟਾਂ ਦੇ ਵਿੱਚ ਵੀ, ਰਾਜਸਥਾਨ ਨੇ ਵੀ ਸ਼ਾਇਦ ਕੀਤਾ, ਉਸੇ ਤਰ੍ਹਾਂ ਅਮਲ ਤੇ ਇਹਨਾਂ ਨੇ ਇੱਕ ਕੰਮ ਹੋਰ ਕੀਤਾ ਕਿ ਜੇਕਰ ਕੋਈ 12 ਸਾਲ ਤੋਂ ਘੱਟ ਉਮਰ ਦੀ ਬੱਚੀ ਦੇ ਨਾਲ ਰੇਪ ਕਰਦਾ ਤੇ ਉਹਨੂੰ ਸ਼ਾਇਦ ਸਜ਼ਾਏ ਮੌਤ ਦਿੱਤੀ ਜਾ ਸਕਦੀ ਹੈ। 16 ਸਾਲ ਦੀ ਉਮਰ ਤੋਂ ਘੱਟ ਜਿਹੜਾ ਬੱਚੀ ਦੇ ਨਾਲ ਕੋਈ ਰੇਪ ਕਰੂਗਾ, ਉਹਨੂੰ ਉਮਰ ਕੈਦ ਤੱਕ ਦੀ ਸਜ਼ਾ ਜਿਹੜੀ ਉਹ ਦਿੱਤੀ ਜਾਊਗੀ। ਨਾਲ ਰੇਪ ਵਾਲੇ ਮਾਮਲੇ ਜਿਹੜੇ ਯਾਨੀ ਮਾਈਨਰ ਲੜਕੀਆਂ ਦੇ ਨਾਲ ਜਿਹੜੇ ਜਾਂ ਬੱਚਿਆਂ ਦੇ ਨਾਲ ਜਿਹੜੇ ਰੇਪ ਦੇ ਮਾਮਲੇ ਆ, ਉਹ 6 ਮਹੀਨਿਆਂ ਦੇ ਅੰਦਰ ਅੰਦਰ ਨਿਬੇੜੇ ਜਾਊਗੇ। ਤੇ ਇਹਨਾਂ ਕੇਸਾਂ ਦੀ ਜਿਹੜੀ ਜਾਂਚ ਪੜਤਾਲ ਹੈ, ਇਨਵੈਸਟੀਗੇਸ਼ਨ ਆ, ਉਹ 2 ਮਹੀਨਿਆਂ 'ਚ ਸੰਪੂਰਨ ਹੋਇਆ ਕਰੂਗੀ। ਦੂਸਰਾ ਇਹਨਾਂ ਨੇ ਇਹ ਵੀ ਲਿਆ ਕਿ ਪੰਜਾਬ ਦਾ ਜਿਹੜਾ ਲੈਂਡ ਰਿਕਾਰਡ ਆ,
ਜਾਂ ਜਿਹੜਾ ਸਾਰਾ ਸਾਡਾ ਜ਼ਮੀਨੀ ਹੈ ਕੰਮਕਾਰ ਉਹ ਹੁਣ ਆਨਲਾਈਨ ਹੋ ਜਾ ਕਰੂਗਾ। ਜਿੱਦਾਂ ਰਜਿਸਟਰੀ ਆਨਲਾਈਨ ਹੋ ਕੇ ਇੰਤਕਾਲ ਵੀ ਹੈ ਜਿਹੜਾ ਉਹ ਆਪਣੇ ਆਪ ਚੜ ਜਾ ਕਰੂਗਾ। ਸੋ ਇੱਕ ਫੈਸਲਾ ਇਹ ਕੀਤਾ ਇਹਨਾਂ ਨੇ। ਦੂਸਰਾ ਇੱਕ ਫੈਸਲਾ ਹੋਰ ਕੀਤਾ ਕਿ ਜਿਹੜਾ ਜਲ ਸਾਡਾ ਇੱਕ ਨਵਾਂ ਸੰਕਟ ਬਣਦਾ ਜਾ ਰਿਹਾ ਪੰਜਾਬ ਦੇ ਲਈ, ਇਹਦੇ ਖਾਤਰ ਇਹਨਾਂ ਨੇ ਇੱਕ ਕਮੇਟੀ ਬਿਠਾਈ ਆ ਜਿਹਦੇ ਵਿੱਚ ਸੁਖ ਸਰਕਾਰੀਆ ਵੀ ਆ, OP ਸੋਨੀ ਵੀ ਆ, ਸੁਖਜਿੰਦਰ ਰੰਧਾਵਾ ਵੀ ਆ, ਨਵਜੋਤ ਸਿੱਧੂ ਵੀ ਆ। ਇਹ ਕਮੇਟੀ ਹੁਣ ਚਰਚਾ ਕਰੂਗੀ, ਇਹ ਵੇਖੂਗੀ ਕਿ ਪਾਣੀ ਦਾ ਪੱਧਰ ਹੈ ਜਿਹੜਾ ਉਹ ਕਿੱਥੇ ਕੁ ਜਾਂਦਾ ਪਿਆ, ਇਹਨੂੰ ਕਿੱਦਾਂ ਰੋਕਿਆ ਜਾ ਸਕਦਾ, ਕਿਹੜੀਆਂ ਤਰਕੀਬਾਂ ਲੜਾਈਆਂ ਜਾ ਸਕਦੀਆਂ। ਖੇਤੀਬਾੜੀ ਨੀਤੀ ਵੀ ਪੇਸ਼ ਕੀਤੀ ਗਈ ਆ। ਹੋਰ ਵੀ ਕੁਝ ਫੈਸਲੇ ਲਏ ਆ, ਜਿੱਦਾਂ ਇਹਨਾਂ ਨੇ ਕਿਹਾ ਕਿ 50 ਦੇ ਕਰੀਬ ਜਿਹੜੇ ਸਰਕਾਰੀ ਮਾਲਕੀ ਵਾਲੇ ਅਦਾਰੇ ਆ ਉਹ ਜਿਹੜੇ 25,000 ਕਰੋੜ ਰੁਪਈਆ ਸਰਕਾਰ ਦਾ ਫਸਾਈ ਬੈਠੇ ਆ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਬਾਹਰੀ ਨਿਵੇਸ਼ ਆ ਉਹ ਖੋਲ ਦਿੱਤਾ ਜਾਵੇ। ਮਤਲਬ ਕਿ ਉਹਨਾਂ ਦੇ ਵਿੱਚ ਇਨਵੈਸਟਮੈਂਟ ਦਾ ਜਿਹੜਾ ਦਰਵਾਜ਼ਾ ਉਹ ਖੋਲ ਦਿੱਤਾ ਜਾਵੇ। ਪ੍ਰਾਈਵੇਟ ਪਲੇਅਰ ਹੈ ਜਿਹੜੇ ਉਹ ਇਹਨਾਂ ਅਦਾਰਿਆਂ 'ਚ ਹੁਣ ਆ ਸਕਣਗੇ। ਸੋ ਇਹ ਸਾਰੇ ਫੈਸਲੇ ਜਿਹੜੇ ਉਹ ਕੈਬਨਿਟ ਨੇ ਲਏ ਆ। ਪਰ ਕੈਬਨਿਟ ਦੇ ਫੈਸਲੇ ਜਿਹੜੇ ਉਹ ਆਪਣੀ ਥਾਂ ਤੇ ਠੀਕ ਗਲਤ ਹੋ ਸਕਦੇ, ਉਹ ਇੱਕ ਵੱਖਰਾ ਵਿਸ਼ਾ। ਪਰ ਦੇਖੋ ਇੱਥੇ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਪਏ ਡਰੱਗ ਨੂੰ ਲੈ ਕੇ, ਬਹੁਤ ਸਾਰੇ ਲੋਕਾਂ ਨੂੰ ਉਮੀਦ ਸੀ ਕਿ ਡਰੱਗ ਦਾ ਮਸਲਾ ਵੀ ਕੈਬਨਿਟ ਮੀਟਿੰਗ 'ਚ ਉੱਠੂਗਾ ਤੇ ਕੁਛ ਲੋਕ ਉਮੀਦ ਲਾਈ ਬੈਠੇ ਸੀਗੇ ਕਿ ਕੋਈ ਬੋਲੇ ਨਾ ਬੋਲੇ ਨਵਜੋਤ ਸਿੱਧੂ ਜ਼ਰੂਰ ਬੋਲੇਗਾ, ਕੋਈ ਬੋਲੇ ਨਾ ਬੋਲੇ ਮਨਪ੍ਰੀਤ ਬਾਦਲ ਜ਼ਰੂਰ ਬੋਲੇਗਾ। ਕਿਉਂਕਿ ਜਦੋਂ ਇਹ ਭਾਈ ਸਾਹਿਬ ਕਾਂਗਰਸ ਦੇ ਵਿੱਚ ਨਵੇਂ ਆਏ ਸੀਗੇ ਤੇ ਮੈਨੀਫੈਸਟੋ ਬਣਾਉਣ ਲਈ ਸਾਰੇ ਪੰਜਾਬ ਦਾ ਭ੍ਰਮਣ ਕਰਦੇ ਪਏ ਸੀ ਤੇ ਬਸ ਇਹ ਸਿਰਫ ਪੱਟਾਂ ਤੇ ਹੱਥ ਮਾਰ ਕੇ ਪਿੱਟਦੇ ਨਹੀਂ ਸੀ ਹੁੰਦੇ, ਬਾਕੀ ਸਭ ਕੁਛ ਕਰਦੇ ਹੁੰਦੇ ਸੀ ਕਿ ਪੰਜਾਬ ਲੁੱਟਿਆ ਗਿਆ, ਪੰਜਾਬ ਕੁੱਟਿਆ ਗਿਆ, ਪੰਜਾਬ ਕੁੱਟਿਆ ਗਿਆ, ਬਚਾ ਲਓ। ਬਸ ਸਿਰਫ ਕੈਪਟਨ ਹੀ ਆ ਜਿਹੜਾ ਇਸ ਜਿਹੜੇ ਬਾਗ ਨੂੰ ਹਰਿਆ ਭਰਿਆ ਕਰ ਸਕਦਾ। ਉਹ ਮਿਰਜ਼ਾ ਗਾਲਬ ਜਿਹੜਾ ਮੰਤਰੀ ਆ ਉਹ ਵੀ ਅੱਜ ਨਹੀਂ ਬੋਲਿਆ ਉੱਥੇ। ਸੋ ਇਹ ਚੁੱਪ ਕਰਕੇ ਉੱਥੋਂ ਪਰਤਾ ਆ। ਲੋਕ ਹਸਰਤਾਂ ਭਰੀ ਨਿਗਾਹ ਦੇ ਨਾਲ ਕੈਬਨਿਟ ਦੀ ਮੀਟਿੰਗ ਦੇਖਦੇ ਰਹੇ ਕਿ ਅੱਜ ਕੋਈ ਨਾ ਕੋਈ ਮੁੱਦਾ ਵਿਚਾਰਿਆ ਜਾਊਗਾ। ਸੋ ਜਿਹੜੀਆਂ ਲਾਸ਼ਾਂ ਡਿੱਗਦੀਆਂ ਪਈਆਂ ਇਹਨਾਂ ਦੇ ਲਈ ਉਹ ਇੱਕ ਆਮ ਜੀ ਗੱਲ ਆ ਕਿ ਹਾਂ ਠੀਕ ਹੈ ਮਰੀ ਜਾਂਦੇ ਆ ਬਗਾਨਿਆਂ ਦੇ ਪੁੱਤਿਆ, ਪਰ ਇਹਨਾਂ ਨੂੰ ਅੱਜ ਕੈਬਨਿਟ ਦੇ ਵਿੱਚ ਘੱਟੋ ਘੱਟ ਇਸ ਮੁੱਦੇ ਤੇ, ਇਸ ਗੰਭੀਰ ਮਸਲੇ ਤੇ ਵਿਚਾਰ ਜ਼ਰੂਰ ਕਰਨੀ ਚਾਹੀਦੀ। ਪਰ ਵਿਚਾਰ ਕਰਨੀ ਤੇ ਛੱਡੋ, ਇਹਨਾਂ ਨੇ ਤੇ ਉੱਥੇ ਦੰਦ ਤੋਂ ਦੰਦ ਵੀ ਨਹੀਂ ਚੱਕਿਆ। ਸੋ ਮੰਤਰੀ ਵੀ ਹੈ ਜਿਹੜੇ ਉਹ ਵੀ ਮੇਰੇ ਖਿਆਲ ਦੇ ਨਾਲ ਹੁਣ ਲੋਕ ਵਿਚਾਰ ਕਰ ਲੈਣ ਕਿ ਉਹ ਕਿੰਨੇ ਕੁ ਕਾਬਲ ਆ ਲੋਕ ਪੱਖ ਤੋਂ। ਜੀ 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 ਜਾਂਦੇ ਮਿੰਟੂ ਜੀ ਗੱਲ ਕਰੀਏ, ਕਹਿੰਦੇ ਨਹੀਂ ਹੋ ਸਕਿਆ ਕਿਸਾਨ ਦੀ ਦੇਹ ਦਾ 24 ਦਿਨਾਂ ਬਾਅਦ ਵੀ ਸੰਸਕਾਰ। ਤਰਾਸਦੀ ਵਾਲੀ ਗੱਲ ਆ ਕਿ ਕੁਛ ਲੋਕ ਮਰ ਕੇ ਵੀ ਹੈ ਨਾ ਜਿਹੜੇ ਉਹ ਰੋਲਦੇ ਫਿਰਦੇ ਆ। ਬਠਿੰਡੇ ਦੇ ਵਿੱਚ ਇੱਕ ਨੌਜਵਾਨ ਦੀ ਅੱਜ ਤੁਸੀਂ ਉਹ ਖਬਰ ਵੇਖ ਲਈ ਹੋਣੀ ਹੈ ਸੋਸ਼ਲ ਮੀਡੀਆ ਤੇ, ਦੱਸਦੇ ਆ ਕਿ ਮਰਨ ਤੋਂ ਬਾਅਦ ਵੀ ਚਿੱਟੇ ਨੇ ਉਹਨੂੰ ਤੜਫਾਇਆ ਹੀ ਆ, ਮਰਨ ਤੋਂ ਬਾਅਦ ਵੀ ਤੜਫਾਇਆ। ਭਾਵ ਇਹ ਹੈ ਕਿ ਉਹਦਾ ਸੰਸਕਾਰ ਵੀ ਨਹੀਂ ਸੀ ਹੋ ਪਾ ਰਿਹਾ। ਉਤਲਾ ਹਿੱਕ ਤੋਂ ਹਿੱਸਾ ਜਿਹੜਾ ਸੀਗਾ ਸੜਦਾ ਨਹੀਂ ਸੀ ਪਿਆ ਕਿਉਂਕਿ ਕੈਮੀਕਲ ਯੂਜ਼ ਕਰਕੇ ਉਹਦਾ ਇਹ ਜਿਹੜਾ ਹਿੱਸਾ ਸੀਗਾ ਉਹ ਬਿਲਕੁਲ ਪਲਾਸਟਿਕ ਵਰਗਾ ਬਣ ਗਿਆ, ਮੱਚਦਾ ਨਹੀਂ ਸੀਗਾ। ਫੇਰ ਜਾ ਕੇ ਉੱਥੋਂ ਆਰੇ ਤੋਂ ਲੱਕੜਾਂ ਆਂਦੀਆਂ ਗਈਆਂ, ਫੇਰ ਉਹਨੂੰ ਚੀਰ ਪਾੜ ਕੇ ਉੱਥੋਂ ਲੱਕੜਾਂ ਪਾ ਕੇ ਉਹ ਸਾੜਿਆ ਗਿਆ। ਤਾਂ ਏਦਾਂ ਹੀ ਇਹ ਆ ਮਸਲਾ। ਇੱਕ ਕਿਸਾਨ ਸੀਗਾ, ਇਹਦੀ ਜ਼ਮੀਨ ਜਿਹੜੀ ਸੀਗੀ ਉਹ ਇਕਰਾਰਨਾਮੇ ਤੋਂ ਵੱਧ ਲੈ ਲਈ ਇੱਕ ਬੰਦੇ ਨੇ, ਫਿਰ ਜਿਹੜਾ ਪੈਸਾ ਬਣਦਾ ਸੀ ਉਹ ਵੀ 13 ਲੱਖ ਰੁਪਇਆ ਨੱਪ ਲਿਆ, ਘਰੋਂ ਨਹਾ ਧੋ ਕੇ ਨਿਕਲਿਆ, ਫਿਰ ਪਰਤੇ ਨਹੀਂ ਕੋ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਦੇ ਵਿੱਚ 2 ਗ੍ਰਿਫਤਾਰੀਆਂ ਹੋ ਗਈਆਂ, ਤੀਜੀ ਗ੍ਰਿਫਤਾਰੀ ਨਹੀਂ ਹੁੰਦੀ ਪਈ। ਲਗਾਤਾਰ 24 ਦਿਨ ਹੋ ਗਏ ਆ ਧਰਨਾ ਚੱਲਦਾ ਪਿਆ। 2 ਦਿਨ ਹੋ ਗਏ ਇਹਨਾਂ ਨੇ ਥਾਣਾ ਬਣਿਆ ਹੋਇਆ, ਵਿੱਚ ਉੱਥੇ ਜਿਹੜੇ ਮੁਲਾਜ਼ਮ ਹੈ ਉਹ ਵੀ ਇਹਨਾਂ ਨੇ ਉੱਥੇ ਹਿਰਾਸਤ ਤੇ ਲਏ ਹੋਏ, ਯਾਨੀ ਪੁਲਿਸ ਵੀ ਹਿਰਾਸਤ ਦੇ ਵਿੱਚ ਹੈ ਧਰਨੇ ਦੇ। ਖੈਰ ਇਹਨਾਂ ਨੇ ਕੀ ਕੀਤਾ ਕਿ ਇੱਕ ਪੈਂਤੜਾ ਅਪਣਾਇਆ। ਉਹ ਸ਼ਖਸ ਜਿਹੜਾ ਕਿ ਗ੍ਰਿਫਤਾਰ ਨਹੀਂ ਕਰਦੇ ਪਏ ਉਹਦੀ ਫੋਟੋ ਦਿਖਾ ਦਿੱਤੀ, ਕਹਿੰਦੇ ਆਹ ਲਓ ਚੱਕੋ, ਆਹ ਸਾਡੇ ਥਾਣੇਦਾਰ ਨੇ ਗ੍ਰਿਫਤਾਰ ਕਰ ਲਿਆ ਨੂੰ ਹਰਿਦੁਆਰ ਤੋਂ। ਤੇ ਦੱਸਦੇ ਆ ਕਿ ਉਹ ਕਿਤੇ ਪੋਜ ਸੀਗਾ ਦੋਹਾਂ ਮਿੱਤਰਾਂ ਦਾ, ਥਾਣੇਦਾਰ ਤੇ ਉਹ ਬੰਦਾ ਜਿਹੜੇ ਉਹ ਕਿਸੇ ਪੁਰਾਣੀਆਂ ਪਿਆਰ ਦੀਆਂ ਪਿੰਗਾਂ ਝੂਟਦੇ ਸਮੇਂ ਤਸਵੀਰਾਂ ਖਿਚਾ ਕੇ ਬੈਠੇ ਸੀ। ਉਹ ਤਸਵੀਰ ਵਿਖਾਤੀ, ਕਹਿੰਦੇ ਜੀ ਆਹ ਥਾਣੇਦਾਰ ਫੜੀ ਬੈਠਾ। ਤੇ ਉਹਨਾਂ ਨੇ ਇਤਬਾਰ ਕੀਤਾ ਪਰ ਬਾਅਦ ਚ ਪਤਾ ਲੱਗਿਆ ਕਿ ਇਹਨਾਂ ਨੇ ਨਹੀਂ ਫੜਿਆ। ਫਿਰ ਉਹ ਅੜ ਗਏ, ਹਾਲੇ ਵੀ ਉਹ ਥਾਣੇ ਦੇ ਘਰਾਟ ਤੇ ਬੈਠੇ ਆ। ਪਰ ਦੇਖੋ ਕਿੱਡੀ ਜ਼ਿਆਦੀ ਗੈਰ ਗੰਭੀਰਤਾ ਕਿ 24 ਦਿਨ ਹੋ ਗਏ ਆ ਮ੍ਰਿਤਕ ਕਿਸਾਨ ਦੀ ਦੇਹ ਰੁਲ ਰਹੀ ਆ। ਕੋਈ ਵੀ ਬੰਦਾ ਜਿਹੜਾ ਉਹ ਇਸ ਪਾਸੇ ਨਹੀਂ ਆਉਂਦਾ ਪਿਆ ਕਿ ਜਿਹੜਾ ਬੰਦਾ ਘਰ ਦੇ ਕਹਿੰਦੇ ਆ ਕਿ ਦੋਸ਼ੀ ਆ ਸਾਡਾ, ਉਸ ਬੰਦੇ ਨੂੰ ਫੜ ਕੇ ਇੱਕ ਵਾਰੀ ਕੋਰਟ 'ਚ ਪੇਸ਼ ਕਰ ਦਿੱਤਾ ਜਾਵੇ। ਕੋਰਟ ਆਪੇ ਨਿਰਣਾ ਕਰੂਗਾ ਕਿ ਜਾਇਜ਼ ਕੌਣ ਹੈ ਨਜਾਇਜ਼ ਕੌਣ ਹੈ। ਸੋ
गिरफ्तारी इस करके नहीं होण डई क्योंकि इस इलाके का जिहड़ा मंत्री आ, नवा मंत्री बनया ते जिहड़ा कदे कहिंदा हुंदा सीगा कि मलूका बड़ा धक्का करदा, मलूका बड़ा धक्का करदा, असल दे विच इह जिहड़ा फरार चलदा पिया बंदा जां जिहनूं पुलिस फड़दी नहीं पई, इह बंदा ओहदा बहुत ज्यादा नज़दीकी है। दोष लाउंदे पए धरने ते बैठण वाले लोग जां ओहदे घर दे, कहंदे कि वो मंत्री है जिहड़ा ओह कोई पिंड नहीं वजन देण दिया, ਉਹ ਸਾਡੀ ਵਾਹ ਨਹੀਂ ਜਾਣ ਦੇਣ ਦਿਆ, ਕੋਈ ਪੇਸ਼ ਨਹੀਂ ਜਾਣ ਦੇਣ ਦਿਆ ਕਿਉਂਕਿ ਉਹ ਉਹਦਾ ਬਹੁਤ ਨਜ਼ਦੀਕੀ ਹੈ। ਹੁਣ ਮੰਤਰੀ ਸਾਹਿਬ ਦਾ ਪਤਾ ਨਹੀਂ ਉਹ ਨਜ਼ਦੀਕੀ ਹੈ ਜਾਂ ਨਹੀਂ ਨਜ਼ਦੀਕੀ, ਪਰ ਇਸ ਸਮੇਂ ਜੋ ਪੁਲਿਸ ਉੱਤੇ ਕਾਰਵਾਈ ਕਰਦੀ ਪਈ ਆ ਉਹ ਤੋਂ ਲੱਗਦਾ ਕਿ ਕਿਤੇ ਨਾ ਕਿਤੇ ਰਾਜਨੀਤਿਕ ਦਖਲ ਹੈ ਇਸ ਮਾਮਲੇ 'ਚ ਹੈ, ਨਹੀਂ ਤੇ ਦੂਸਰੇ ਬੰਦੇ ਤੱਤ ਫੱਟ ਫੜ ਲਏ ਤੇ ਇਸ ਬੰਦੇ ਬਾਰੇ ਝੂਠੀਆਂ ਫੋਟੋਆਂ ਦਿਖਾਈ ਜਾਂਦੇ ਕਿ ਬੰਦਾ ਫੜ ਗਿਆ। ਜੇ ਫੜ ਲਿਆ ਹਰਿਦੁਆਰ ਤੋਂ ਫਿਰ ਉਹਨੂੰ ਰਕਸ਼ੇ ਤੇ ਲੱਦ ਕੇ ਲਈ ਆਉਂਦੇ ਆ, ਇੰਨੇ ਦਿਨ ਲੱਗ ਗਏ ਆ। ਜੇ ਲਿਆਉਣਾ ਹੁੰਦਾ ਤੇ ਰਾਤੋਂ ਰਾਤ ਉਹਨੂੰ ਇੱਥੇ ਲਿਆ ਕੇ ਲੋਕਾਂ ਨੂੰ ਦਿਖਾਇਆ ਜਾ ਸਕਦਾ ਸੀਗਾ ਤਾਂ ਚੱਕੋ ਤੁਹਾਡਾ ਮੁਲਜ਼ਮ ਹੈ ਜਿਹੜਾ ਉਹ ਗ੍ਰਿਫਤਾਰ ਕਰ ਲਿਆ। ਸੋ ਮਾਮਲਾ ਜਿਹੜਾ ਉਹ ਸੰਵੇਦਨਸ਼ੀਲ ਆ। ਪਹਿਲਾਂ ਵੀ ਬਠਿੰਡੇ 'ਚ ਇਸ ਤਰ੍ਹਾਂ ਦਾ ਇੱਕ ਮਾਮਲਾ ਵਾਪਰਿਆ, ਉਦੋਂ ਵੀ ਇੱਕ ਮੁੰਡੇ ਦੀ ਮ੍ਰਿਤਕ ਦੇਹ ਜਿਹੜੀ ਹੈ ਉਹ ਕਈ ਦਿਨ ਇਸੇ ਤਰ੍ਹਾਂ ਹੀ ਅੜਫਸ ਦੇ ਵਿੱਚ ਰੁਲਦੀ ਹੋਈ ਸੀਗੀ। ਇਹ ਜਿਹੜੀ ਮ੍ਰਿਤਕ ਦੇਹ ਆ ਕਿਸਾਨ ਦੀ, ਇਹਦਾ ਜਲਦੀ ਤੋਂ ਜਲਦੀ ਜੋ ਲਾਸਟ ਕਿਰਿਆਕਰਮ ਹੁੰਦਾ ਉਹ ਹੋਣਾ ਚਾਹੀਦਾ ਤੇ ਜਿਹੜਾ ਪਰਿਵਾਰ ਤੇ ਇਹ ਕਹਿਰ ਟੁੱਟਿਆ, ਇਹ ਵਿਪਤਾ ਪਈ ਆ, ਪਰਿਵਾਰ ਜਿਸ ਬੰਦੇ ਨੂੰ ਉਹਦੇ ਲਈ ਜ਼ਿੰਮੇਵਾਰ ਮੰਨਦਾ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ। ਜੀ 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 ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸੋ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜੀ। ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ